ਸੈਨੇਟਰ ਕਵਰੇ ਅਸੈਂਬਲੀ ਮੈਂਬਰ ਬੈਂਸ ਤੇ ਸੋਰੀਆ ਜਿਹੜੇ ਆ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਜੋ ਇਸ ਮੌਕੇ ਸਿੱਖਾਂ ਦੇ ਉਲਟ ਭਾਰਤ ਦੀ ਸਰਕਾਰ ਦੇ ਦੁਆਰਾ ਕੀਤਾ ਜਾ ਰਿਹਾ ਹੈ ਉਸ ਨੂੰ ਰੋਕਣ ਦੇ ਲਈ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੋਕਣ ਦੇ ਲਈ ਬਿੱਲ ਲੈ ਕੇ ਆਉਣਗੇ, ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਦੇ ਦੁਆਰਾ ਉਸ ਬਿੱਲ ਨੂੰ ਇੱਕ ਰੋਕ ਦਿੱਤਾ ਗਿਆ ਸੀਗਾ। ਸੋ ਅੱਜ ਆਪਾਂ ਦੇਖਿਆ ਵੀ ਉਹ ਬਿੱਲ ਪਾਸ ਹੋ ਚੁੱਕਾ ਹੈ SB 509 ਦੇ ਰੂਪ ਦੇ ਵਿੱਚ। ਜਿਹੜੇ ਸੈਨੇਟਰ ਕਵਰੇਓ ਆ ਉਹਨਾਂ ਨੇ ਜੋ ਉੱਥੇ ਕਿਹਾ ਸੀਗਾ ਪੌੜੀਆਂ ਤੇ ਖੜ ਕੇ ਉਹ ਆਪਣਾ ਉਹਨਾਂ ਨੇ ਪੂਰੀਆਂ ਕੀਤੀ, ਗੱਲ ਪਾਸ ਕਰਾਤਾ ਤੇ ਹੁਣ ਗਵਰਨਰ ਦੇ ਕੋਲ ਪਿਆ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਵਿਚਾਰ ਜਿਹੜੇ ਉਹ ਜਾਣਨਾ ਚਾਹੁੰਦਾ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਉਹ ਦੇਖਦੇ ਆ 350 ਮੀਲ ਦਾ ਜਿਹੜਾ ਮਾਰਚ ਤੈਅ ਕਰਕੇ ਫਿਰ ਆਪਾਂ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਨੂੰ ਪਾਸ ਕਰਾਉਣ 'ਚ ਕਾਮਯਾਬ ਹੋਏ ਕਿ ਜਿੱਦਾਂ ਸੋਚ ਹੀ ਸੀਗਾ ਨਾ ਆਪਣੇ ਸੰਸਥਾ ਦੇ ਨਾਲ ਅਸੀਂ ਬਈ ਕੁਛ ਕਰੀਏ। 40 ਸਾਲ ਹੋ ਗਏ ਹੁਣ 84 ਤੋਂ ਬਾਅਦ ਹਨਾ ਐਨੀਵਰਸਰੀ ਔਰ 40 ਇਅਰਸ ਕੁਛ ਵੱਡਾ ਜਿਹਦਾ ਸਟੈਪ ਲਈਏ ਹਨਾ। ਤੇ ਫਿਰ ਉਹਦੇ ਵਿੱਚ ਅਸੀਂ ਸੋਚਿਆ ਸੀਗਾ ਭਈ ਅਸੀਂ ਜਾਣਦੇ ਆ ਅਸੀਂ ਪੈਦਲ ਮਾਰਚ ਕੱਢਦੇ ਹਾਂ ਬੈਕਰਸਫੀਲਡ ਤੋਂ ਲੈ ਕੇ ਆਲ ਦ ਵੇ ਟੂ ਸੈਕਰਾਮੈਂਟੋ ਸਟੇਟ ਕੈਪੀਟਲ। ਗੋਲ ਸਾਡਾ ਉਸ ਟਾਈਮ ਤੇ ਇਹੀ ਸੀਗਾ ਭਈ ਅਸੀਂ ਹਰੇਕ ਗੁਰਦੁਆਰੇ ਤੇ ਰੁਕਣਾ, ਗੁਰਦੁਆਰੇ ਤੇ ਜਾ ਕੇ ਅਸੀਂ ਨਾ ਮਤਲਬ ਕਮਿਊਨਿਟੀ ਨੂੰ ਆਪਣੀ ਸੰਗਤ ਨੂੰ ਦੱਸਣਾ ਵੀ ਹੁਣ ਮੌਕਾ ਹੈ, ਟਾਈਮ ਹੈ ਵੀ ਹੁਣ ਆਪਾਂ ਇਕੱਠੇ ਹੋਈਏ, ਪੰਥਕ ਇਕੱਠੇ ਹੋਣ ਦੀ ਲੋੜ ਆ ਬਹੁਤ ਇੱਥੇ ਸਪੈਸ਼ਲੀ ਵਿਦੇਸ਼ਾਂ 'ਚ ਰਾਈਟ। ਮੀਆਂ ਦੇ ਮਹੀਨੇ ਸੀਗੇ ਤੇ ਉਦੋਂ ਫਿਰ ਇੱਕ ਆਰਟੀਕਲ ਆਈ ਸੀਗੀ ਹਨਾ। ਉਹ ਆਰਟੀਕਲ ਦੇ ਵਿੱਚ ਅਸੀਂ ਹਨਾ ਪੜ੍ਹਿਆ ਸੀਗਾ ਤੇ ਉਹਦੇ ਆਰਟੀਕਲ ਦੇ ਵਿੱਚ ਕਈ ਕੁਛ ਕਿਹਾ ਗਿਆ ਸਾਡੇ ਕਮਿਊਨਿਟੀ ਬਾਰੇ ਇੱਥੇ ਆਪਣੇ ਕੈਲੀਫੋਰਨੀਆ ਦੇ ਵਿੱਚ ਵੀ ਹੋਰ ਕਈ ਦੇਸ਼ਾਂ ਵਿੱਚ ਵੀ, ਪਰ ਸਪੈਸੀਫਿਕਲੀ ਇੱਥੇ ਕੈਲੀਫੋਰਨੀਆ ਦੇ ਵਿੱਚ ਭਈ ਇੱਕ ਤਾਂ ਗੱਲ ਜਿੱਦਾਂ ਆਪਣੇ ਫਰੀਮਾਉਂਟ ਗੁਰਦੁਆਰਾ ਆ ਉੱਥੇ ਕ੍ਰਾਈਮ ਦਾ ਅੱਡਾ ਆ, ਉੱਥੇ ਹਥਿਆਰ ਰੱਖਦੇ ਆ, ਡਰੱਗ ਵੇਚਦੇ ਆ ਤੇ ਉਹ ਖਾਲਿਸਤਾਨੀ ਐਕਸਟਰੀਮਿਜ਼ਮ ਇੱਦਾਂ ਵਗੈਰਾ ਹਨਾ। ਤੇ ਸਾਡੇ ਸੰਸਥਾ ਦਾ ਵੀ ਨਾਂ ਆਇਆ ਉਸ ਵਿੱਚ, ਜਕਾਰਾ ਮੂਵਮੈਂਟ। ਸਾਡੇ ਜਿਹੜੇ ਸੇਵਾਦਾਰ ਨੇ ਆਪਣੇ ਹੋਰ ਕਈ ਗੁਰਦੁਆਰਿਆਂ ਦੇ ਵੀ ਵਿੱਚ ਨਾਂ ਆਏ ਸੀਗੇ, ਪਰ ਆਈ ਥਿੰਕ ਉਹ ਇੱਕ ਬਿਗਿਨਿੰਗ ਸੀਗਾ ਉੱਤੇ। ਉਹ ਆਰਟੀਕਲ ਪੜ੍ਹ ਕੇ ਫਿਰ ਅਸੀਂ ਇਕੱਠੇ ਹੋ ਕੇ ਸਾਰਿਆਂ ਨੇ ਫਿਰ ਸੋਚਿਆ ਵੀ ਹੁਣ ਨਹੀਂ ਇਸ ਉਪਰਾਲਾ ਅਸੀਂ ਥੋੜ੍ਹਾ ਜਿਹਾ ਇੱਕ ਹੋਰ ਐਡ ਕਰੀਏ ਉਪਰਾਲਾ ਇਹਦੇ ਵਿੱਚ। ਤੇ ਉਹ ਸੀਗਾ ਵੀ ਅਸੀਂ ਬਿੱਲ ਲਿਆਈਏ ਰਾਈਟ ਲਾਈਕ SB 509 ਜਿਹਦੇ ਵਿੱਚ ਅਸੀਂ ਇੱਦਾਂ ਕਰੀਏ ਵੀ ਜਿਹੜੇ ਆਪਣੇ ਇੱਥੇ ਰਾਈਟਸ ਆ ਅਮਰੀਕਾ ਦੇ ਵਿੱਚ ਨਾ ਉਹ ਬੇਸਿਕਲੀ ਪ੍ਰੋਟੈਕਟਡ ਰਹਿਣ। ਜਿੱਦਾਂ ਹੁਣ ਭਾਈ ਹਰਦੀਪ ਸਿੰਘ ਨੇ ਜਿਹਦੀ ਸ਼ਹੀਦੀ ਹੋਈ ਆ ਉਹ ਉਹਨਾਂ ਨੂੰ ਅਸੈਸੀਨੇਟ ਕਰ ਦਿੱਤਾ ਸੀਗਾ ਕੈਨੇਡਾ ਵਿੱਚ, ਤੇ ਇੱਥੇ ਵੀ ਲੋਕੀ ਟਾਰਗੇਟ ਹੋ ਰਹੇ ਆ ਅਮਰੀਕਾ ਦੇ ਵਿੱਚ ਵੀ। ਸੋ ਹੁਣ ਸਾਡੀ ਇੱਥੇ ਆਪ ਦੀ ਪ੍ਰੋਟੈਕਸ਼ਨ ਕਰਨੀ ਚਾਹੀਦੀ ਹੈ ਰਾਈਟ। ਸੋ ਉਹਦੇ ਕਰਕੇ ਫਿਰ ਉਹ ਆਰਟੀਕਲ ਕਰਕੇ ਫਿਰ ਅਸੀਂ ਸੋਚਿਆ ਸੀ ਵੀ ਹੁਣ ਅਸੀਂ ਇਹ SB 509 ਇੱਦਾਂ ਦਾ ਕੋਈ ਬਿੱਲ ਤਿਆਰ ਕਰੀਏ। ਲੋਕੀ ਵੀ ਸ਼ਾਇਦ ਸੁਣਦੇ ਹੋਣੇ ਆ ਸ਼ਾਇਦ ਬਈ ਇਹ ਬਿੱਲ ਦੁਆਰੇ ਮੁੜ ਕੇ ਗੱਲਾਂ ਕਰੀ ਜਾਂਦੇ ਆ ਇੱਦਾਂ ਲਾਈਕ ਬਹੁਤ ਕੁਛ। ਆਈ ਥਿੰਕ ਬਈ ਜਿੱਦਾਂ ਰੈਪੀਟੀਸ਼ਨ ਕਾਫੀ ਹੋਈ ਜਾਂਦੀ ਆ, ਪਰ ਜਿੱਦਾਂ ਤੁਸੀਂ ਵੀ ਅਰਲੀਅਰ ਲਾਈਕ ਪਿੱਛੇ ਦੋ ਕੁ ਦਿਨਾਂ ਦਾ ਅੱਜ ਵੀ ਸ਼ੇਅਰ ਕਰਦੇ ਰਹੇ ਆ ਸਾਡੀ ਹੁਣ ਜਿਹੜਾ ਪਟੀਸ਼ਨ ਅਸੀਂ ਜਿਹੜੀ ਕੀਤੀ ਹੋਈ ਆ ਵੀ ਅਸੀਂ ਆਨਲਾਈਨ ਸਿਗਨੇਚਰਸ ਕਲੈਕਟ ਕਰਨੇ ਆ, ਵੀ ਗਵਰਨਰ ਨੂੰ ਕਹਿਣਾ ਵੀ ਸਾਈਨ ਕਰੇ ਰਾਈਟ। ਫਿਰ ਗਵਰਨਰ ਨੂੰ ਅਸੀਂ ਦੱਸਣਾ ਵੀ ਸਿੱਖ ਇੱਥੇ ਹੈਗੇ ਆ ਹਨਾ, ਉਹ ਵੀ ਸਿੱਖ ਚਾਹੁੰਦੇ ਆ ਵੀ ਬਿੱਲ ਪਾਸ ਹੋਇਆ ਸਾਈਨ ਕਰੋ। ਤੇ ਉਹ ਹੁਣ ਉੱਥੇ ਤਾਂ ਉਹ ਸਾਡੇ ਕੋਲ ਹਾਲੇ ਤੱਕ 1000 ਸਿਗਨੇਚਰ ਵੀ ਨਹੀਂ ਇਕੱਠੇ ਹੋਏ। ਦੇਖੋ ਕਿੰਨੀ ਸ਼ਰਮਿੰਦਗੀ ਵਾਲੀ ਗੱਲ ਆ, ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ ਜੀ। ਸੋ ਲਾਈਕ ਤਾਂ ਹੀ ਫਿਰ ਨਾ ਇਹ ਹੁਣ ਸਾਡੀ ਜਿੰਨੇ ਵੀ ਹੁਣ ਲੋਕੀ ਸੁਣ ਰਹੇ ਆ ਬਹੁਤ ਹੁਣ ਜ਼ਰੂਰਤ ਆ ਤੁਸੀਂ ਆਪ ਭਰੋ, ਪੂਰੀ ਫੈਮਿਲੀ ਨੂੰ ਇਕੱਠੇ ਹੋ ਕੇ ਸਾਰਿਆਂ ਤੋਂ ਭਰਾਓ, ਆਪਣੇ ਫਰੈਂਡਸ ਫੈਮਿਲੀਜ਼ ਨੇਬਰਸ। ਇੱਦਾਂ ਵੀ ਸਿਰਫ ਪੰਜਾਬੀ ਲੋਕ ਸਾਰੇ ਜਿਹਨੇ ਆਪਣੇ ਨੇਬਰਸ ਐਨੀਬਾਡੀ ਹੂ ਲਾਈਕ ਜਸਟਿਸ। 2 ਪਟੀਸ਼ਨਾਂ ਨੇ ਇਸ ਟਾਈਮ ਜਿੱਤੋਂ ਮਰਜ਼ੀ ਸਾਈਨ ਕਰੋ। ਸੈਲਡੈਫ ਦੀ ਵੀ ਚੱਲ ਰਹੀ ਹੈ, ਸਰਕੂਲੇਸ਼ਨ ਦੀ ਵੀ ਚੱਲ ਰਹੀ ਹੈ ਰਾਈਟ ਹਾਂਜੀ। ਜਿਹੜੀ ਸੈਲਡੈਫ ਵਾਲੀ 'ਚ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਨਾਮ ਵੀ ਭਰਨਾ ਪੈਣਾ, ਈਮੇਲ ਵਗੈਰਾ ਐਡਰੈਸ ਵਗੈਰਾ ਉਹ ਤਾਂ ਤੁਹਾਨੂੰ ਭਰਨਾ ਹੀ ਪੈਣਾ। ਜਿਹੜੀ ਸਰਕੂਲੇਸ਼ਨ ਵਾਲੀ ਜਿਹੜੀ ਪਹਿਲਾਂ ਤੋਂ ਸ਼ੁਰੂ ਹੋਈ ਆ ਉਹਦੇ ਵਿੱਚ ਜੇ ਕਨਫਿਊਜ਼ਨ ਆ ਤਾਂ ਮੈਂ ਇਹ ਦੱਸ ਦਿੰਦਾ ਵੀ ਜਦੋਂ ਪਹਿਲਾ ਪੇਜ ਖੁੱਲ੍ਹਦਾ ਆ ਉਦੋਂ ਤੁਹਾਨੂੰ ਆਪਣੀ ਈਮੇਲ ਐਡਰੈਸ, ਨਾਮ, ਫ਼ੋਨ ਨੰਬਰ ਦੀ ਸ਼ਾਇਦ ਜ਼ਰੂਰਤ ਨਹੀਂ ਆ, ਨਾਮ ਆਪਣਾ ਐਡਰੈਸ ਉਹ ਭਰ ਦਿਓ। ਅਤੇ ਇੱਕ ਪਹਿਲਾਂ ਕਾਲਿੰਗ ਦੀ ਆਪਸ਼ਨ ਆਉਣੀ ਹੈ, ਫਿਰ ਈਮੇਲ ਦੀ ਆਉਣੀ ਹੈ। ਕਾਲਿੰਗ ਵਾਲੀ ਆਪਸ਼ਨ ਦੇ ਵਿੱਚ ਆ ਜਾਣਾ ਸਕਿਪ ਕਾਲਿੰਗ, ਤੁਸੀਂ ਸਕਿਪ ਕਰ ਸਕਦੇ ਆ ਕਾਲ ਨੂੰ ਜੇ ਤੁਸੀਂ ਕਾਲ ਨਹੀਂ ਕਰਨਾ ਚਾਹੁੰਦੇ ਜਾਂ ਉੱਧਰੋਂ ਕਾਲ ਨਾ ਆਵੇ ਜਾਂ ਤੁਹਾਨੂੰ ਉਹ ਹੋਊਗਾ ਤਾਂ ਸਕਿਪ ਕਾਲਿੰਗ ਕਰਕੇ। ਪਰ ਇਹ ਆ ਵੀ ਪਹਿਲਾਂ ਜਿਹੜੇ ਫਾਰਮ ਦੇ ਵਿੱਚ ਆਪਣੀ ਈਮੇਲ ਐਡਰੈਸ ਵਗੈਰਾ ਭਰ ਦਿਓ, ਫਿਰ ਉਹਨੇ ਕਹਿਣਾ ਵੀ ਸਕਿਪ ਕਾਲਿੰਗ ਤੇ ਫਿਰ ਈਮੇਲ ਆ ਜਾਣੀ, ਥੱਲੇ ਆ ਜਾਣਾ ਵੀ ਸੈਂਡ ਈਮੇਲ, ਕਲਿੱਕ ਕਰ ਦਿਓ ਤੇ ਉੱਥੇ ਕਨਫਰਮੇਸ਼ਨ ਆ ਜਾਣੀ ਵੀ ਹਾਂ ਤੁਸੀਂ ਈਮੇਲ ਕਰਦੀ ਆ। ਭੁਲੇਖਾ ਆ 3-4 ਵਾਰੀ ਕਰ ਦਿਓ, ਕੋਈ ਚੱਕਰ ਨਹੀਂ ਹੈ। ਈਮੇਲਾਂ ਜਿੰਨੀਆਂ ਵੀ ਚਲੇ ਜਾਣ ਓਨੀਆਂ ਹੀ ਚੰਗੀਆਂ ਆ। ਹੁਣ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ
ਸਿਮਰਨ ਹੈ ਕੀ ਆ, ਉਦਾਹਰਨ ਇਹ ਆ ਤਾਂ ਅੱਜ ਜਿੱਦਾਂ ਇੰਡੀਆ ਵਾਲੇ ਕਹਿੰਦੇ ਤੁਹਾਨੂੰ ਵੀਜ਼ਾ ਨਹੀਂ ਦੇਣਾ, Yeah, ਵੀਜ਼ੇ ਤੇ ਰੋਕ ਲਾ ਦਾਂਗੇ, exactly these kind ਪਿੱਛੇ of ਤੁਹਾਡੇ things, ਪਰਿਵਾਰ ਨੂੰ ਅਸੀਂ ਤੰਗ ਪਰੇਸ਼ਾਨ ਕਰਾਂਗੇ, These kind of things, ਕੇਸ yep. ਕਰਾਂਗੇ, ਜਾਇਦਾਦ ਜ਼ਬਤ ਕਰ ਲਾਂਗੇ, ਤੁਹਾਨੂੰ ਆਨਲਾਈਨ ਟਰੋਲ ਕਰਦੇ ਆ ਜਾਂ ਆਨਲਾਈਨ ਤੁਹਾਨੂੰ ਧਮਕੀਆਂ ਦਿੰਦੇ ਆ। These are all examples of transnational oppression। ਭਾਈ ਦੇਖੋ ਨਾ, ਆਉਣ ਵਾਲੇ ਸਮੇਂ 'ਚ ਹਨਾ ਪੱਗ ਵਾਲੇ ਬੰਦੇ ਨੂੰ ਇਹਨਾਂ ਨੇ ਇਲੈਕਸ਼ਨ 'ਚ ਖੜਨ ਹੀ ਨਹੀਂ ਦੇਣਾ। ਜਿਹੜੀਆਂ ਆਰਗੇਨਾਈਜੇਸ਼ਨਸ ਨੂੰ ਇਹ ਲੱਗ ਰਿਹਾ ਨਾ ਵੀ ਸਾਡਾ ਨਾਮ ਇਸ ਦੇ ਵਿੱਚ ਬਦਨਾਮ ਹੋਣਾ ਜਾਂ ਦੇਖੋ ਅਸੀਂ ਫਸ ਜਾਾਂਗੇ ਇਸ ਚੀਜ਼ ਦੇ ਵਿੱਚ, ਇੱਥੋਂ ਇਹ ਪਤਾ ਲੱਗਦਾ ਵੀ ਉਹ ਇੰਪਲੀਕੇਟਡ ਦਾ ਵੀ ਉਹਨਾਂ ਨੂੰ ਡਰ ਆ ਵੀ ਸਾਡੀ ਚੋਰੀ ਫੜ ਹੋ ਜਾਏ। ਜੋ ਅਸੀਂ ਇਹ ਪ੍ਰੋਪੇਗੈਂਡਾ ਝੂਠਾ ਉਹ ਜਿਹੜੀਆਂ ਆਰਗੇਨਾਈਜੇਸ਼ਨਸ ਫੈਲਾ ਰਹੀਆਂ ਸਾਡੀ ਕਮਿਊਨਿਟੀ ਦੇ ਉਲਟ, ਬਿਲਕੁਲ ਉਹਦੇ ਵਿੱਚ ਉਹ ਫਸਣਗੇ, ਇਹਦੇ ਵਿੱਚ TNR ਦੇ ਅੰਡਰ ਇਹ ਆ ਜਾਣਗੇ, ਮੇਬੀ ਇਸ ਦੇ ਵਿੱਚ ਚਾਰਜ ਹੋ ਸਕਦੇ ਆ। ਬਿਲਕੁਲ ਸਹੀ, ਐਗਜ਼ੈਕਟਲੀ। ਸੋ ਇਹ ਇਸੇ ਲਈ ਉਹਨਾਂ ਦਾ ਜ਼ੋਰ ਲੱਗਾ ਪਿਆ ਹੈ। ਹਾਂਜੀ, ਵੀ ਆਪਾਂ ਇਹਨੂੰ ਕਿੱਦਾਂ ਜਿਹੜਾ ਉਹ ਫੇਲ ਕਰੀਏ। ਇਸ ਤੋਂ ਇਲਾਵਾ ਜੇ ਆਪਾਂ ਅੱਗੇ ਗੱਲ ਕਰਦੇ ਹਾਂ ਸਿਮਰਨ ਵੀ ਮਿਸਲ ਮੀਟਿੰਗ ਬੇ ਏਰੀਏ ਦੀ, ਹਾਂਜੀ, ਉਹ ਹੋਣੀ ਆ। ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੀ ਹੁਣ ਫਰੈਜ਼ਨੋ ਦੀ ਮਿਸਲ ਮੀਟਿੰਗ ਹੋਈ ਸੀ ਉਹਦਾ ਕਿੱਦਾਂ ਰਿਹਾ? ਬਹੁਤ ਵਧੀਆ ਹੋਇਆ ਸੀਗਾ, ਬਹੁਤ ਬਹੁਤ ਧੰਨਵਾਦ ਜਿਹੜੇ ਲੋਕੀ ਆਪਣੇ ਜਿਹੜੇ ਸੰਗਤ ਫਰੈਜ਼ਨੋ ਤੋਂ ਦੂਰੋਂ ਨੇੜੇ ਆਈ ਸੀਗੀ। ਕਿਸੇ ਨੇ ਜੇ ਕੰਟੇਨਰ ਭੇਜਣਾ ਹੋਵੇ, ਜੇ ਲੋਕੀ ਕਈ ਭੇਜ ਰਹੇ ਆ ਹੜ੍ਹਾਂ ਦੇ ਮਦਦ ਲਈ ਸਾਡੀ ਮਿਸਲ ਮੀਟਿੰਗ ਜ਼ਿਆਦਾ ਇਹਦੇ ਫੋਕਸ ਸੀਗੀ ਵੀ ਹੜ੍ਹ ਦੇ ਪੰਜਾਬ ਦੇ ਹੜ੍ਹਾਂ ਦੀ ਮਦਦ ਕਿੱਦਾਂ ਕਰੀਏ ਆ। ਸੋ ਇੱਕ ਤਰ੍ਹਾਂ ਦਾ ਜੇ ਤੁਸੀਂ ਪੈਸੇ ਡੋਨੇਟ ਕਰਨੇ ਆ, ਸਾਡਾ ਖਾਲਸਾ ਏਡ ਦਾ ਫੰਡਰੇਜ਼ਰ ਵੀ ਚੱਲ ਰਿਹਾ, ਤੇ ਨਾਲ ਜੇ ਤੁਸੀਂ ਆਪਣਾ ਕੋਈ ਚੀਜ਼ਾਂ ਭੇਜਣੀਆਂ ਹੋਵੇ ਲਾਈਕ ਮੈਡੀਕਲ ਆਈਟਮ ਜਾਂ ਕੋਈ ਕੱਪੜੇ ਕੁੱਪੜੇ ਹੈ ਨਾ, ਅਸੀਂ ਵੀ ਖੁਦ ਭੇਜਣਾ ਚਾਹੁੰਦੇ, ਸਾਡੇ ਕੋਲ ਭੇਜਣ ਦਾ ਤਰੀਕਾ ਹੈ ਨਹੀਂ, ਪਰ ਇੱਥੇ ਲੋਕਲ ਸੰਗਤ ਦੇ ਵਿੱਚ ਮੈਂ ਸੁਣਿਆ ਕਈ ਲੋਕੀ ਭਈ ਕਿਸੇ ਨੇ ਆਪਣੇ ਉਹ ਸ਼ਿਪਿੰਗ ਕੰਟੇਨਰ ਭੇਜ ਰਹੇ ਆ ਲੋਕੀ। ਸੋ ਇੱਕ ਜਾਣੇ ਦਾ ਪਤਾ ਲੱਗ ਗਿਆ, ਪਰ ਉਹਨਾਂ ਦਾ ਸ਼ਿਪਿੰਗ ਕੰਟੇਨਰ ਆਲਰੇਡੀ ਭਰ ਗਿਆ ਆ। ਤੇ ਗਾਂ ਜੇ ਹੋਰ ਕੋਈ ਜੇ ਤੁਸੀਂ ਕੋਈ ਕਿਸੇ ਨੂੰ ਜਾਣਦੇ ਹੋਗੇ, ਜੇ ਉਹਨਾਂ ਕੋਲ ਵੀ ਸ਼ਿਪਿੰਗ ਕੰਟੇਨਰ ਹੋਊਗਾ, ਜੇ ਭੇਜਣਾ ਹੈ ਕਿਸੇ ਨੇ, ਜ਼ਰੂਰ ਸਾਨੂੰ ਕੰਟੈਕਟ ਕਰੋ, ਅਸੀਂ ਉਹ ਸ਼ਿਪਿੰਗ ਕੰਟੇਨਰ ਦੀ ਵਿੱਚ ਭਰਨ ਦੀ ਤੁਹਾਡੀ ਹੈਲਪ ਕਰਾਂਗੇ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਦੇ ਵਿੱਚ ਦਾ ਜਕਾਰਾ ਸ਼ੋ। ਜਕਾਰਾ ਮੂਵਮੈਂਟ, ਜਕਾਰਾ ਆਰਗੇਨਾਈਜੇਸ਼ਨ ਦੇ ਵੱਲੋਂ ਆਪਣੇ ਨਾਲ ਸਿਮਰਨਜੀਤ ਸਿੰਘ ਜੁੜ ਚੁੱਕੇ ਨੇ, ਜੋ ਕਿ ਆਪਣੇ ਨਾਲ ਜੁੜਦੇ ਨੇ ਹਰ ਵੀਕ ਦੇ ਪ੍ਰੋਗਰਾਮ ਦੇ ਵਿੱਚ ਤਕਰੀਬਨ। ਅਤੇ ਫਿਰ ਵੱਖ-ਵੱਖ ਜੋ ਜਕਾਰਾ ਮੂਵਮੈਂਟ ਦੇ ਦੁਆਰਾ ਪ੍ਰੋਗਰਾਮਸ ਲਿਖੇ ਜਾ ਰਹੇ ਉਹਨਾਂ ਬਾਰੇ ਗੱਲ ਕਰਦੇ ਆ, ਜਾਂ ਵੈਸੇ ਹੀ ਜੋ ਸਮਾਜ ਦੇ ਵਿੱਚ ਜਾਂ ਜੋ ਪੰਥਕ ਗਤੀਵਿਧੀਆਂ ਇਹਨਾਂ ਦੁਆਰਾ ਕੀਤੀਆਂ ਜਾ ਰਹੀਆਂ ਉਹਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਸਿਮਰਨ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਪਲ ਆਫ ਥਿੰਗਸ ਜਿਹੜੀਆਂ ਆਪਾਂ ਅੱਜ ਡਿਸਕਸ ਜਿਹੜੀਆਂ ਕਰਨੀਆਂ, ਜਕਾਰਾ ਮੂਵਮੈਂਟ ਨੇ ਉਪਰਾਲਾ ਸ਼ੁਰੂ ਕੀਤਾ ਸੀਗਾ ਲਾਸਟ ਈਅਰ, ਜਦੋਂ ਅਕਤੂਬਰ ਤੋਂ ਨਵੰਬਰ ਦੇ ਵਿੱਚ, ਅਕਤੂਬਰ ਦਾ ਪੂਰਾ ਮਹੀਨਾ, ਜਦੋਂ ਆਪਾਂ 350 ਮੀਲ ਦੀ ਮਾਰਚ ਜਿਹੜੀ ਉਹ ਕੀਤੀ ਸੀ ਜਸਟਿਸ ਨੂੰ ਜਿਹੜਾ ਉਹ ਲੈ ਕੇ, ਨਿਰਭਉ ਨਿਆਂ ਮਾਰਚ ਜਿਹੜੀ ਆ ਉਹ ਆਪਾਂ ਕੀਤੀ। ਜਦੋਂ ਉਹ ਆਪਣੇ ਮੁਕਾਮ 'ਤੇ ਐਂਡ ਦੇ ਉੱਤੇ ਪਹੁੰਚੀ ਸੀ ਤਾਂ ਉੱਥੇ ਜਿਹੜੀ ਇੱਕ ਸੈਨੇਟਰ ਘਬਰੇ ਸੀਗੇ, ਅਸੈਂਬਲੀ ਮੈਂਬਰ ਬੈਂਸ ਜਿਹੜੇ ਸੀਗੇ ਅਤੇ ਸੋਰੀਆ ਜਿਹੜੇ ਆ, ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਜੋ ਇਸ ਮੌਕੇ ਸਿੱਖਾਂ ਦੇ ਉਲਟ ਭਾਰਤ ਦੀ ਸਰਕਾਰ ਦੇ ਦੁਆਰਾ ਕੀਤਾ ਜਾ ਰਿਹਾ ਆ, ਉਸ ਨੂੰ ਰੋਕਣ ਦੇ ਲਈ, ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੋਕਣ ਦੇ ਲਈ ਬਿੱਲ ਲੈ ਕੇ ਆਉਣਗੇ, ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਦੇ ਦੁਆਰਾ ਉਸ ਬਿੱਲ ਨੂੰ ਇੱਕ ਰੋਕ ਦਿੱਤਾ ਗਿਆ ਸੀਗਾ। ਸੋ ਅੱਜ ਆਪਾਂ ਦੇਖਿਆ ਵੀ ਉਹ ਬਿੱਲ ਪਾਸ ਹੋ ਚੁੱਕਾ ਆ SB 509 ਦੇ ਰੂਪ ਦੇ ਵਿੱਚ। ਜਿਹੜੇ ਸੈਨੇਟਰ ਘਬਰੇਓ ਆ, ਉਹਨਾਂ ਨੇ ਜੋ ਉੱਥੇ ਕਿਹਾ ਸੀਗਾ ਪੌੜੀਆਂ 'ਤੇ ਖੜ੍ਹ ਕੇ, ਉਹ ਆਪਣਾ ਉਹਨਾਂ ਨੇ ਪੂਰਿਆਂ ਕੀਤੀ ਗੱਲ, ਪਾਸ ਕਰਾਤਾ, ਅਤੇ ਹੁਣ ਗਵਰਨਰ ਦੇ ਕੋਲ ਪਿਆ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਵਿਚਾਰ ਜਿਹੜੇ ਉਹ ਜਾਣਨਾ ਚਾਹੁੰਦਾ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਉਹ ਦੇਖਦੇ ਆ 350 ਮੀਲ ਦਾ ਜਿਹੜਾ ਮਾਰਚ ਤੈਅ ਕਰਕੇ ਅਤੇ ਫਿਰ ਆਪਾਂ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਨੂੰ ਪਾਸ ਕਰਾਉਣ 'ਚ ਕਾਮਯਾਬ ਹੋਏ ਹਾਂ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਜਦੋਂ ਇਹ ਮਾਰਚ ਅਸੀਂ ਪਿਛਲੇ ਸਾਲ ਜਦੋਂ ਉਹਦੀ ਪਲੈਨਿੰਗ ਚੱਲਦੀ ਸੀਗੀ, ਐਕਚੁਅਲੀ ਪਲੈਨਿੰਗ ਤੋਂ ਵੀ ਪਹਿਲਾਂ ਜਦੋਂ ਹੈ ਨਾ ਇੱਕ ਜਿੱਦਾਂ ਸੋਚ ਹੀ ਸੀਗਾ ਨਾ ਆਪਣੇ ਸੰਸਥਾ ਦੇ ਨਾਲ, ਅਸੀਂ ਬਈ ਕੁਛ ਕਰੀਏ, 40 ਸਾਲ ਹੋ ਗਏ ਆ ਹੁਣ 84 ਤੋਂ ਬਾਅਦ, ਹੈ ਨਾ, ਐਨੀਵਰਸਰੀ ਔਰ 40 ਈਅਰ 'ਚ ਕੋਈ ਵੱਡਾ ਜਿੱਦਾਂ ਸਟੈਪ ਲਈਏ, ਹੈ ਨਾ। ਅਤੇ ਫਿਰ ਉਹਦੇ ਵਿੱਚ ਅਸੀਂ ਸੋਚਿਆ ਸੀਗਾ ਬਈ ਅਸੀਂ ਜਾਂਦੇ ਹਾਂ, ਅਸੀਂ ਪੈਦਲ ਮਾਰਚ ਕੱਢਦੇ ਹਾਂ ਬੇਕਰਸਫੀਲਡ ਤੋਂ ਲੈ ਕੇ ਆਲ ਦ ਵੇ ਟੂ ਸੈਕਰਾਮੈਂਟੋ ਸਟੇਟ ਕੈਪੀਟਲ, ਹੈ ਨਾ। ਅਤੇ ਉਹ
ਗੋਲ ਸਾਡਾ ਉਸ ਟਾਈਮ ਤੇ ਇਹੀ ਸੀਗਾ ਭਈ ਅਸੀਂ ਹਰੇਕ ਗੁਰਦੁਆਰੇ ਤੇ ਰੁਕਣਾ, ਗੁਰਦੁਆਰੇ ਤੇ ਜਾ ਕੇ ਅਸੀਂ ਨਾ ਮਤਲਬ ਕਮਿਊਨਿਟੀ ਨੂੰ, ਆਪਣੀ ਸੰਗਤ ਨੂੰ ਦੱਸਣਾ ਵੀ ਹੁਣ ਇਹ ਮੌਕਾ ਹੈ, ਟਾਈਮ ਹੈ ਵੀ ਹੁਣ ਆਪਾਂ ਇਕੱਠੇ ਹੋਈਏ, ਪੰਥਕ ਇਕੱਠੇ ਹੋਣ ਦੀ ਲੋੜ ਆ ਬਹੁਤ ਇੱਥੇ ਸਪੈਸ਼ਲੀ ਵਿਦੇਸ਼ਾਂ 'ਚ, ਰਾਈਟ। ਤੇ ਪਲੈਨਿੰਗ ਦੇ ਵਿੱਚ ਜਦੋਂ ਲਾਈਕ ਆਲਮੋਸਟ ਆਈ ਥਿੰਕ ਸਮਰ ਸੀਗੀ, ਲਾਈਕ ਗਰਮੀਆਂ ਦੇ ਮਹੀਨੇ ਸੀਗੇ, ਤੇ ਉਦੋਂ ਫਿਰ ਇੱਕ ਆਰਟੀਕਲ ਆਈ ਸੀਗੀ, ਹੈ ਨਾ। ਉਹ ਆਰਟੀਕਲ ਦੇ ਵਿੱਚ ਅਸੀਂ ਪੜ੍ਹਿਆ ਸੀਗਾ, ਤੇ ਉਹਦੇ ਆਰਟੀਕਲ ਦੇ ਵਿੱਚ ਕਈ ਕੁਛ ਕਿਹਾ ਗਿਆ ਸਾਡੇ ਕਮਿਊਨਿਟੀ ਬਾਰੇ, ਇੱਥੇ ਆਪਣੇ ਕੈਲੀਫੋਰਨੀਆ ਦੇ ਵਿੱਚ ਵੀ, ਹੋਰ ਕਈ ਦੇਸ਼ਾਂ ਵਿੱਚ ਵੀ, ਪਰ ਸਪੈਸੀਫਿਕਲੀ ਇੱਥੇ ਕੈਲੀਫੋਰਨੀਆ ਦੇ ਵਿੱਚ। ਭਈ ਇੱਕ ਤਾਂ ਗੱਲ ਜਿੱਦਾਂ ਆਪਣੇ ਫਰੀਮਾਉਂਟ ਗੁਰਦੁਆਰਾ ਆ, ਉੱਥੇ ਕ੍ਰਾਈਮ ਦਾ ਅੱਡਾ ਆ, ਉੱਥੇ ਹਥਿਆਰ ਰੱਖਦੇ ਆ, ਡਰੱਗ ਵੇਚਦੇ ਆ, ਤੇ ਉਹ ਖਾਲਿਸਤਾਨੀ ਐਕਸਟਰੀਮਿਜ਼ਮ ਇੱਦਾਂ ਵਗੈਰਾ, ਹੈ ਨਾ। ਤੇ ਸਾਡੇ ਸੰਸਥਾ ਦਾ ਵੀ ਨਾਂ ਆਇਆ ਉਸ ਵਿੱਚ, ਜਕਾਰਾ ਮੂਵਮੈਂਟ। ਸਾਡੇ ਜਿਹੜੇ ਸੇਵਾਦਾਰ ਨੇ ਆਪਣੇ ਹੋਰ ਕਈ ਗੁਰਦੁਆਰਿਆਂ ਦੇ ਵੀ ਵਿੱਚ ਨਾਂ ਆਏ ਸੀਗੇ, ਪਰ ਆਈ ਥਿੰਕ ਉਹ ਇੱਕ ਬਿਗਿਨਿੰਗ ਸੀਗਾ। ਅਤੇ ਉਹ ਆਰਟੀਕਲ ਪੜ੍ਹ ਕੇ ਫਿਰ ਅਸੀਂ ਇਕੱਠੇ ਹੋ ਕੇ ਸਾਰਿਆਂ ਨੇ ਫਿਰ ਸੋਚਿਆ ਵੀ ਹੁਣ ਨਹੀਂ, ਇਸ ਉਪਰਾਲਾ ਅਸੀਂ ਥੋੜ੍ਹਾ ਜਿਹਾ ਇੱਕ ਹੋਰ ਐਡ ਕਰੀਏ ਉਪਰਾਲਾ ਇਹਦੇ ਵਿੱਚ, ਅਤੇ ਉਹ ਸੀਗਾ ਵੀ ਅਸੀਂ ਬਿੱਲ ਲਿਆਈਏ, ਰਾਈਟ, ਲਾਈਕ SB 509, ਜਿਹਦੇ ਵਿੱਚ ਅਸੀਂ ਇੱਦਾਂ ਕਰੀਏ ਵੀ ਜਿਹੜੇ ਆਪਣੇ ਇੱਥੇ ਰਾਈਟਸ ਆ ਅਮਰੀਕਾ ਦੇ ਵਿੱਚ, ਹੈ ਨਾ, ਉਹ ਬੇਸਿਕਲੀ ਪ੍ਰੋਟੈਕਟਿਡ ਰਹਿਣ, ਹੈ ਨਾ। ਇਸ ਬਿੱਲ ਦੇ ਵਿੱਚ ਕੋਈ ਖਾਸ ਚੀਜ਼ ਲਾਈਕ ਉਹ ਕੋਈ ਵੱਡਾ ਚੇਂਜ ਨਹੀਂ ਆ ਰਿਹਾ, ਸਿਰਫ ਇਟਸ ਲਾਈਕ ਵੀ ਅਸੀਂ ਚਾਹੁੰਦੇ ਹਾਂ ਵੀ ਇੰਡੀਆ ਦਾ ਨਾਂ ਵੀ ਆਵੇ ਉਸ ਚੀਜ਼ ਦੇ ਵਿੱਚ, ਵੀ ਕਿਉਂਕਿ ਹੁਣ ਜਦੋਂ ਹੁਣ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਹੋਈ ਆ, ਉਹਨਾਂ ਨੂੰ ਅਸੈਸੀਨੇਟ ਕਰ ਦਿੱਤਾ ਸੀਗਾ ਕੈਨੇਡਾ ਵਿੱਚ, ਅਤੇ ਇੱਥੇ ਵੀ ਲੋਕੀ ਟਾਰਗੇਟ ਹੋ ਰਹੇ ਆ, ਅਮਰੀਕਾ ਦੇ ਵਿੱਚ ਵੀ। ਸੋ ਹੁਣ ਸਾਡੀ ਇੱਥੇ ਆਪ ਦੀ ਪ੍ਰੋਟੈਕਸ਼ਨ ਕਰਨੀ ਚਾਹੀਦੀ ਹੈ, ਰਾਈਟ। ਸੋ ਉਹਦੇ ਕਰਕੇ ਫਿਰ ਉਹ ਆਰਟੀਕਲ ਕਰਕੇ ਫਿਰ ਅਸੀਂ ਸੋਚਿਆ ਸੀਗਾ ਵੀ ਹੁਣ ਅਸੀਂ ਇਹ SB 509 ਇੱਦਾਂ ਦਾ ਕੋਈ ਬਿੱਲ ਤਿਆਰ ਕਰੀਏ, ਰਾਈਟ। ਸੋ ਜਿਹੜਾ ਐਨਾ ਕਾਬਾਏਰੋ ਵੀ ਸੀਗੇ ਸੈਨੇਟਰ, ਸਟੇਟ ਸੈਨੇਟਰ, ਮੈਂ ਉੱਥੇ ਸੀਗਾ ਜਦੋਂ ਉਹਨਾਂ ਦੇ ਅਸੀਂ ਆਫਿਸ 'ਚ ਗਿਆ ਸੀਗੇ ਪਹਿਲੀ ਵਾਰੀ। ਅੱਛਾ। ਜਦੋਂ ਪਹਿਲੀ ਵਾਰੀ ਬਿੱਲ ਲੈ ਕੇ ਗਏ ਸੀਗੇ, ਅਤੇ ਉਹ ਬਹੁਤ ਕਨਫਿਊਜ਼ਡ ਸੀਗੀ, ਲਾਈਕ ਭਈ ਉਹਨੂੰ ਪਤਾ ਹੀ ਨਹੀਂ ਇਸ ਚੀਜ਼ ਦੇ ਬਾਰੇ, ਲਾਈਕ ਮੇਨਲੀ ਜਿਹੜੇ ਆਪਣੇ ਇੱਧਰਲੇ ਹੁੰਦੇ ਆ ਪੋਲੀਟੀਸ਼ੀਅਨ। ਕਿਉਂਕਿ ਜਿਹੜੇ ਸੈਨੇਟਰ ਐਨਾ ਕਾਬੇ ਉਹ ਉਹੀ ਨੇ ਜਿਨ੍ਹਾਂ ਨੇ ਜਦੋਂ ਜਸਮੀਤ ਬੈਂਸ ਨੇ ਜਿਹੜਾ ਇਸ ਤੋਂ ਪਿਛਲੀ ਵਾਰੀ ਬਿੱਲ ਲਿਆਂਦਾ ਸੀ, ਹਾਂਜੀ, ਉਹ ਸੈਨੇਟ ਦੀ ਕਮੇਟੀ ਦੇ ਵਿੱਚ, ਇਹਨਾਂ ਦੀ ਕਮੇਟੀ ਦੇ ਵਿੱਚ ਹੀ ਉਦੋਂ ਐਗਜ਼ੈਕਟਲੀ ਰੱਦ ਕਰਤਾ ਸੀ ਇਹਨਾਂ ਨੇ, ਹਾਂਜੀ ਬਾਹਰ ਹਾਂਜੀ ਕਰਤਾ ਸੀਗਾ। ਐਗਜ਼ੈਕਟਲੀ। ਸੋ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਸੀਗਾ ਭਈ ਜਦੋਂ ਅਸੀਂ ਫਿਰ ਆਹ ਬਿੱਲ ਹੁਣ ਜਦੋਂ ਵੀ ਅਸੀਂ ਕੱਢਿਆ ਸੀਗਾ, ਉਹ ਆਈ ਥਿੰਕ ਰਾਤੋਂ ਰਾਤ ਹੀ ਲਾਈਕ ਹੰਡਰਡ ਸਾਡੇ ਕੋਲ ਈਮੇਲਾਂ ਆਈਆਂ ਭਈ ਇੱਦਾਂ ਵੇ ਟੈਰਰਿਸਟ ਆ, ਇਹਨਾਂ ਨੂੰ ਤੁਸੀਂ ਸਪੋਰਟ ਨਹੀਂ ਕਰਨਾ, ਸਿੱਖ ਲੋਕ ਇੱਦਾਂ ਦੇ ਆ, ਹੈ ਨਾ। ਅਤੇ ਉਹ ਈਮੇਲਸ ਵੀ ਜਿੱਦਾਂ ਲਾਈਕ ਉਹ ਕਰਦੇ ਨਹੀਂ, ਜਿੱਦਾਂ ਲਾਈਕ IT ਸੈੱਲ, ਲਾਈਕ ਬੋਟਸ ਟਾਈਪ, ਜਿੱਦਾਂ ਵੀ ਇੱਕ ਵਾਰੀ 500 ਈਮੇਲ ਭੇਜ ਦੇਣੀ ਆ, ਫਿਰ ਉਹ ਇੱਧਰਲੇ ਪੋਲੀਟੀਸ਼ੀਅਨ ਨੂੰ ਕੀ ਪਤਾ ਆ ਵੀ ਉੱਥੇ ਕੀ ਚੱਲ ਰਿਹਾ ਆ, ਰਾਈਟ ਜੀ। ਅਤੇ ਫਿਰ ਉਹ ਲੋਕੀ ਫਿਰ ਥੋੜ੍ਹਾ ਜਿਹਾ ਨਾ ਪਿੱਛੇ ਜਿਹਾ ਹੋ ਜਾਂਦੇ ਆ, ਸਟੈਪ ਲੈ ਜਾਂਦੇ, ਕਿਉਂਕਿ ਫਿਰ ਉਦੋਂ ਧੱਕਾ ਲੱਗ ਜਾਂਦਾ, ਧੱਕਾ ਪੈ ਜਾਂਦਾ ਉਹਨਾਂ ਦਾ, ਹੈ ਨਾ। ਸੋ ਉਹ ਉਸ ਟਾਈਮ 'ਤੇ ਥੋੜ੍ਹਾ ਜਿਹਾ ਹੋ ਗਿਆ ਸੀਗਾ ਤਾਂ, ਪਰ ਜਦੋਂ ਅਸੀਂ ਜਾ ਕੇ ਮਿਲੇ ਉਹਨਾਂ ਦੇ ਨਾਲ, ਗੱਲਬਾਤ ਕੀਤੀ, ਐਕਸਪਲੇਨ ਕੀਤਾ ਥੋੜ੍ਹਾ ਜਿਹਾ, ਫਿਰ ਇਹ ਪੈਦਲ ਮਾਰਚ ਵੀ ਕੱਢਿਆ, ਉੱਥੇ ਵੀ ਸੱਦਿਆ ਸਾਰਿਆਂ ਨੂੰ, ਅਤੇ ਜਿੱਥੇ ਵੀ ਅਸੀਂ ਰੁਕੇ ਸੀਗੇ, ਸ਼ਾਇਦ ਲਾਈਕ ਵਾਈਸੇਲੀਆ 'ਚ ਵੀ ਰੁਕੇ ਹਾਂ, ਟੁਲੇਰੀ 'ਚ ਵੀ, ਮੈਂਟੀਕਾ, ਟ੍ਰੇਸੀ, ਸਟਾਕਟਨ, ਗਾਲਟ, ਜਿੱਥੇ ਵੀ ਅਸੀਂ ਰੁਕੇ ਸੀਗੇ, ਸੱਦਾ ਦਿੱਤਾ ਹੋਇਆ ਸੀਗਾ ਇਲੈਕਟਿਡ ਅਫੀਸ਼ੀਅਲਸ ਨੂੰ ਵੀ ਤੁਸੀਂ ਵੀ ਆਓ, ਸੰਗਤ ਨੂੰ ਮਿਲੋ, ਅਸੀਂ ਪੈਦਲ ਮਾਰਚ ਕੱਢ ਰਹੇ ਹਾਂ, ਪੀਸਫੁਲ ਪ੍ਰੋਟੈਸਟ ਹੈ ਸਾਡਾ ਇਹ। ਅਤੇ ਉੱਥੇ ਆਏ ਸੀਗੇ ਕਾਫੀ, ਅਤੇ ਫਿਰ ਆਖਰੀ ਜਿਹੜਾ ਲਾਸਟ ਡੇ ਸੀਗਾ, ਜਿਹੜਾ ਕੈਪੀਟਲ ਜਦੋਂ ਅਸੀਂ ਪਹੁੰਚੇ ਸੀਗੇ, ਉੱਥੇ ਵੀ ਆਏ ਸੀਗੇ ਕਾਫੀ ਜਾਣੇ। ਸੋ ਹਾਂਜੀ, ਸੋ ਮਤਲਬ ਹੁਣ ਇਹ ਹੁਣ ਵੀ ਰੀਜ਼ਨ ਵੀ ਅਸੀਂ ਹੁਣ ਲੋਕੀ ਵੀ ਸ਼ਾਇਦ ਸੁਣਦੇ ਹੋਣੇ ਆ, ਸ਼ਾਇਦ ਬਈ ਇਹ ਬਿੱਲ ਦੁਆਰੇ ਮੁੜ ਕੇ ਗੱਲਾਂ ਕਰੀ ਜਾਂਦੇ ਆ, ਇੱਦਾਂ ਲਾਈਕ ਬਹੁਤ ਕੁਛ ਸੁਣਦੇ, ਦੇ ਭਾਈ ਥਿੰਕ ਪਈ ਜਿੱਦਾਂ ਰੈਪੀਟੀਸ਼ਨ ਕਾਫੀ ਹੋਈ ਜਾਂਦੀ ਆ। ਪਰ ਜਿੱਦਾਂ ਤੁਸੀਂ ਵੀ ਅਰਲੀਅਰ ਲਾਈਕ ਪਿੱਛੇ ਦੋ ਕੁ ਦਿਨਾਂ ਦਾ ਅੱਜ ਵੀ ਸ਼ੇਅਰ ਕਰਦੇ ਰਹੇ ਆ, ਸਾਡੀ ਹੁਣ ਜਿਹੜਾ ਪਟੀਸ਼ਨ ਅਸੀਂ ਜਿਹੜੀ ਕੀਤੀ ਹੋਈ ਆ, ਵੀ ਅਸੀਂ ਔਨਲਾਈਨ ਸਿਗਨੇਚਰਸ ਕਲੈਕਟ ਕਰਨੇ ਆ, ਵੀ ਗਵਰਨਰ ਨੂੰ ਕਹਿਣਾ ਵੀ ਸਾਈਨ ਕਰੇ, ਰਾਈਟ। ਫਿਰ ਗਵਰਨਰ ਨੂੰ ਅਸੀਂ ਦੱਸਣਾ ਵੀ ਸਿੱਖ ਇੱਥੇ ਹੈਗੇ ਆ, ਹੈ ਨਾ, ਉਹ ਭਈ ਸਿੱਖ ਚਾਹੁੰਦੇ ਆ ਵੀ ਇਹ ਬਿੱਲ ਪਾਸ ਹੋਵੇ, ਉਹ ਬਿੱਲ ਪਾਸ ਹੋਇਆ ਸਾਈਨ ਕਰੋ, ਬਿੱਲ ਪਾਸ ਹੋਇਆ ਸਾਈਨ ਕਰੋ। ਅਤੇ ਉਹ ਹੁਣ ਉੱਥੇ ਤਾਂ ਉਹ ਸਾਡੇ ਕੋਲ ਹਾਲੇ ਤੱਕ 1000 ਸਿਗਨੇਚਰ ਵੀ ਨਹੀਂ ਇਕੱਠੇ ਹੋਏ। ਦੇਖੋ ਕਿੰਨੀ ਸ਼ਰਮਿੰਦਗੀ ਵਾਲੀ ਗੱਲ ਆ, ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ ਜੀ। ਸੋ ਲਾਈਕ ਤਾਂ ਹੀ ਫਿਰ ਨਾ ਇਹ ਹੁਣ ਸਾਡੀ ਜਿੰਨੇ ਵੀ ਹੁਣ ਲੋਕੀ ਸੁਣ ਰਹੇ ਆ, ਬਹੁਤ ਹੁਣ ਜ਼ਰੂਰਤ ਆ, ਤੁਸੀਂ ਆਪ ਭਰੋ, ਪੂਰੀ ਫੈਮਿਲੀ ਨੂੰ ਇਕੱਠੇ ਹੋ ਕੇ ਸਾਰਿਆਂ ਤੋਂ ਭਰਾਓ, ਆਪਣੇ ਫਰੈਂਡਸ, ਫੈਮਲੀਜ਼, ਨੇਬਰਸ, ਇੱਦਾਂ ਵੀ ਸਿਰਫ ਪੰਜਾਬੀ ਲੋਕ ਸਾਰੇ ਜਿਹਨੇ ਆਪਣੇ ਨੇਬਰਸ, ਐਨੀਬਡੀ ਹੂ ਲਾਈਕ ਜਸਟਿਸ,
ਐਗਜ਼ੈਕਟਲੀ ਫਰੀडम ਆਫ ਸਪੀਚ ਐਗਜ਼ੈਕਟਲੀ ਹਾਂਜੀ ਹਾਂਜੀ ਜਿਹੜੇ ਬੇਸਿਕ ਅਮਰੀਕਨ ਪ੍ਰਿੰਸੀਪਲਸ ਆ ਹਨਾ ਬਿਲਕੁਲ ਸੋ ਉਹ ਚੀਜ਼ਾਂ ਫਿਰ ਨਾ ਇਹ ਸਾਡੀ ਸੰਗਤ ਸਾਡੀ ਕਮਿਊਨਿਟੀ ਕਿਉਂਕਿ ਹੁਣ ਕਈ ਵਾਰੀ ਜਦੋਂ ਕੋਈ ਇੰਸਟੈਂਟਲੀ ਕੋਈ ਚੀਜ਼ ਆ ਜਾਂਦੀ ਰੌਲਾ ਪਾਉਣਾ ਹੁੰਦਾ ਨਾ ਸਾਡੀ ਕਮਿਊਨਿਟੀ ਬਹੁਤ ਇਸ ਚੀਜ਼ ਲਈ ਇਜ਼ ਵੈਰੀ ਗੁੱਡ ਵੀ ਹੁਣ ਜੇ ਕੋਈ ਲੌਂਗ ਟਰਮ ਪ੍ਰੋਜੈਕਟ ਕਰਨਾ ਹੁੰਦਾ ਆ ਫਿਰ ਉਹ ਲੌਂਗ ਟਰਮ ਪ੍ਰੋਜੈਕਟ 'ਤੇ ਕਈ ਵਾਰੀ ਥੋੜ੍ਹਾ ਜਿਹਾ ਸਾਡੀ ਨਾ ਲਾਈਕ ਆਬਸਟੀਕਲਸ ਮਿਲਦੇ ਆ ਸੋ ਹੁਣ ਇੱਦਾਂ ਨਹੀਂ ਸੋਚਣਾ ਕਿ ਵੀ ਲੇਜ਼ੀਨੈਸ ਇੱਕ ਕਾਰਨ ਇੱਦਾਂ ਲੋਕੀ ਸੋਚਦੇ ਪਏ ਹੁਣ ਅਸੀਂ ਮਾਰਚ ਕੱਢ ਦਿੱਤਾ ਤੇ ਅਸੀਂ ਬਸ ਹੁਣ ਬਿੱਲ ਉਹ ਬਸ ਗਵਰਨਰ ਦੇ ਡੈਸਕ ਤੇ ਪਹੁੰਚਾਤਾ ਤੇ ਬਸ ਹੁਣ ਇਹਨੇ ਕਰ ਦੇਣਾ ਸਾਈਨ ਇਦਾਂ ਨਹੀਂ ਹੁੰਦਾ ਇਹਨਾਂ ਨੂੰ ਲੋਕਾਂ ਸਾਡੀ ਜਿਹੜੀ ਇਹਨਾਂ ਦੀ ਜਿਹੜੇ ਲਾਈਕ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਤੇ ਜਿਹੜੇ ਉੱਦਾਂ ਵੀ ਉਹਨਾਂ ਵਰਗੇ ਆ। ਆਮ ਇੰਡੀਅਨ ਲੋਕ ਵੀ ਹੈਗੇ ਨਾ ਉਹਨਾਂ ਦੀ ਆਬਾਦੀ ਕੈਲੀਫੋਰਨੀਆ ਸਾਡੇ ਨਾਲ ਕਈ ਗੁਣਾ ਆ ਪੰਜਾਬੀ ਸਿੱਖ ਜਿਹੜੇ ਹੈਗੇ ਆ ਸੋ ਉਹਨਾਂ ਜੋ ਕੁਝ ਵੀ ਉਹਨਾਂ ਨੂੰ ਦੱਸੀ ਜਾਂਦੇ ਆ ਵੀ ਤੁਸੀਂ ਇੱਦਾਂ ਕਰੋ ਉਹਨਾਂ ਨੇ ਕਰੀ ਜਾਣਾ ਸੋ ਮਤਲਬ ਅਸੀਂ ਹੁਣ ਜ਼ਰੂਰ ਹੁਣ ਅਸੀਂ ਕੋਸ਼ਿਸ਼ ਆਈ ਥਿੰਕ ਜਿੰਨੇ ਵੀ ਪੰਜਾਬੀ ਸਿੱਖ ਇਲੈਕਟਿਡ ਅਫੀਸ਼ੀਅਲਸ ਵੀ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਇਕੱਠੇ ਹੋ ਕੇ ਨਾ ਗਵਰਨਰ ਨੂੰ ਇੱਕ ਚਿੱਠੀ ਵੀ ਹੁਣ ਭੇਜ ਰਹੇ ਆ ਤੇ ਸਿੱਖ ਕੋਲੀਸ਼ਨ ਵੀ ਕਾਫੀ ਹੈਲਪ ਕਰਦੇ ਆ ਆਈ ਥਿੰਕ ਖਾਲਸਾ ਆਪਣੇ ਕੈਲੀਫੋਰਨੀਆ ਸਿੱਖ ਯੂਥ ਅਲਾਇੰਸ ਬਾਕੀ ਜਿੰਨੇ ਵੀ ਸਾਡੇ ਕੈਲੀਫੋਰਨੀਆ ਦੇ ਜਿੰਨੇ ਸੰਸਥਾਵਾਂ ਆ ਗੁਰਦੁਆਰੇ ਆ ਇਸ ਮੁੱਦੇ 'ਤੇ ਅਸੀਂ ਇਕੱਠੇ ਹੋਏ ਆ ਸੋ ਸੰਗਤ ਦੀ ਵੀ ਹੁਣ ਲੋੜ ਆ ਕਿਉਂਕਿ ਜਿੱਦਾਂ ਹੁਣ ਜੇ ਅਸੀਂ ਔਰਗਨਾਈਜ਼ਰ ਆ ਜਿੱਦਾਂ ਜਕਾਰਾ ਮੂਵਮੈਂਟ ਦੇ ਜਿੱਦਾਂ 25 ਜਾਣੇ ਹੋਣੇ ਆ ਇੱਕ ਗੁਰਦੁਆਰਾ ਕਮੇਟੀ 'ਚ 5 ਜਾਣੇ ਹੋਣੇ ਆ ਰਾਈਟ ਵੱਖਰੀ ਸੰਸਥਾ 'ਚ ਕੋਈ 5 ਹੋਰ ਜਾਣੇ ਹੋ ਜਾਣੇ ਆ ਸਾਡੇ ਗਿਣਤੀ 1000 ਵੀ ਨਹੀਂ ਹੁੰਦੀ ਸਾਨੂੰ ਹੁਣ ਲੋਕਾਂ ਦੀ ਲੋੜ ਆ ਫॉर ਸਿਗਨੇਚਰਸ ਕਮਿਊਨਿਟੀ ਨੂੰ ਆਪ ਅੱਗੇ ਆਉਣ ਦੀ ਜ਼ਰੂਰਤ ਬਿਲਕੁਲ ਹਾਂਜੀ ਹਾਂਜੀ ਜਿੱਦਾਂ ਹੁਣ ਕਈ ਵਾਰੀ ਮੇਰੇ ਵੀ ਦੋਸਤ ਆ ਮੈਂ ਲੋਕਾਂ ਨੂੰ ਮਿਲਦਾ ਪਈ ਯਾਰ ਸਿਮ ਅਸੀਂ ਕੀ ਕਰ ਸਕਦੇ ਕੀ ਕਰੀਏ ਜੇ ਤਾਂ ਤੁਸੀਂ ਆਨਲਾਈਨ ਸਿਗਨੇਚਰ ਵੀ ਨਹੀਂ ਭਰ ਸਕਦੇ ਆ ਫਿਰ ਤੁਹਾਨੂੰ ਕਿਹੜਾ ਕੰਮ ਲਈਏ 30 ਸੈਕਿੰਡਸ ਆ ਯੂ نو ਤੁਸੀਂ ਕਹਿ ਦਿੰਦੇ ਆ ਪਰ ਕਰਦੇ ਨਹੀਂ ਫਿਰ ਰਾਈਟ ਸੋ ਇੱਕ ਜਿਹੜਾ ਟਿਕਟੌਕ ਹੁੰਦਾ ਉਹ ਵੀ 25-30 ਸੈਕਿੰਡ ਦਾ ਹੁੰਦਾ ਹੀ ਆ ਰੀਲ ਜਿਹੜੀ ਹੁੰਦੀ ਆ ਇੱਕ ਘੱਟ ਦੇਖ ਲਿਓ ਦੇਖ ਲਿਓ ਯੂ نو ਸੋ ਇਹ ਸਾਡੀ ਬਹੁਤ ਹੁਣ ਬਹੁਤ ਵੱਡੀ ਬੇਨਤੀ ਆ ਸੰਗਤ ਨੂੰ ਭਈ ਕਮਿਊਨਿਟੀ ਨੂੰ ਭਈ ਪਲੀਜ਼ ਹਾਂ ਉਹ ਇਹ ਗੱਲ ਤੁਹਾਡੀ ਬਿਲਕੁਲ ਮੈਨੂੰ ਬਹੁਤ ਜਚੀ ਆ ਚੰਗੀ ਲੱਗੀ ਆ ਵੀ ਉਦਾਂ ਤੁਸੀਂ ਕਹਿੰਦੇ ਵੀ ਕੀ ਕਰੀਏ ਰਾਈਟ ਵੀ ਅਸੀਂ ਕਰਨਾ ਚਾਹੁੰਦੇ ਆ ਯਾ ਹੁਣ ਸਭ ਤੋਂ ਸੌਖਾ ਕੰਮ ਤੁਹਾਨੂੰ ਦੱਸ ਰਹੇ ਆ ਐਗਜ਼ੈਕਟਲੀ ਯਾ ਆਪਾਂ ਕਿਤੇ ਨਹੀਂ ਜਾਣਾ ਇਹੀ ਫੋਨ ਇਦਾਂ ਹੀ ਫੋਨ ਤੇ ਐ ਮਾਰਨੀਆਂ ਉਂਗਲਾਂ ਬਸ ਦੈਟਸ ਇਟ ਮੋਸਟਲੀ ਸਾਰਿਆਂ ਦੇ ਆਟੋਮੈਟਿਕ ਆਟੋ ਫਿਲ ਹੁੰਦੇ ਆ ਈਮੇਲ ਵੀ ਨਾਮ ਵੀ ਐਡਰੈਸ ਵੀ ਐਗਜ਼ੈਕਟਲੀ ਉਹ ਤੇ ਐ ਕਲਿੱਕ ਕਰਨਾ ਤੇ ਬਾਅਦ ਚ ਉਹ ਕਰਨਾ ਯਾ ਅੱਛਾ ਜਿਹੜੀ 2 ਪਟੀਸ਼ਨਾਂ ਨੇ ਇਸ ਟਾਈਮ ਜਿੱਤੋਂ ਮਰਜ਼ੀ ਸਾਈਨ ਕਰੋ ਸੈਲਡੈਫ ਦੀ ਵੀ ਚੱਲ ਰਹੀ ਹੈ ਸਰਕੂਲੇਸ਼ਨ ਦੀ ਵੀ ਚੱਲ ਰਹੀ ਹੈ ਰਾਈਟ ਹਾਂਜੀ ਜਿਹੜੀ ਸੈਲਡੈਫ ਵਾਲੀ 'ਚ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਨਾਮ ਹੀ ਭਰਨਾ ਪੈਣਾ ਈਮੇਲ ਵਗੈਰਾ ਐਡਰੈਸ ਵਗੈਰਾ ਉਹ ਤਾਂ ਤੁਹਾਨੂੰ ਭਰਨਾ ਹੀ ਪੈਣਾ ਜਿਹੜੀ ਸਰਕੂਲੇਸ਼ਨ ਵਾਲੀ ਜਿਹੜੀ ਪਹਿਲਾਂ ਤੋਂ ਸ਼ੁਰੂ ਹੋਈ ਆ ਉਹਦੇ ਵਿੱਚ ਜੇ ਕਨਫਿਊਜ਼ਨ ਆ ਤਾਂ ਮੈਂ ਇਹ ਦੱਸ ਦਿੰਦਾ ਵੀ ਪਹਿਲੋਂ ਜਦੋਂ ਪਹਿਲਾ ਪੇਜ ਖੁੱਲ੍ਹਦਾ ਆ ਉਦੋਂ ਤੁਹਾਨੂੰ ਆਪਣੀ ਈਮੇਲ ਐਡਰੈਸ ਨਾਮ ਫੋਨ ਨੰਬਰ ਦੀ ਸ਼ਾਇਦ ਜ਼ਰੂਰਤ ਨਹੀਂ ਆ ਨਾਮ ਆਪਣਾ ਐਡਰੈਸ ਉਹ ਭਰ ਦਿਓ ਅਤੇ ਇੱਕ ਪਹਿਲੋਂ ਕਾਲਿੰਗ ਦੀ ਆਪਸ਼ਨ ਆਉਣੀ ਹੈ ਫਿਰ ਈਮੇਲ ਦੀ ਆਉਣੀ ਹੈ ਕਾਲਿੰਗ ਵਾਲੀ ਆਪਸ਼ਨ ਦੇ ਵਿੱਚ ਆ ਜਾਣਾ ਸਕਿਪ ਕਾਲਿੰਗ ਤੁਸੀਂ ਸਕਿਪ ਕਰ ਸਕਦੇ ਆ ਕਾਲ ਨੂੰ ਜੇ ਤੁਸੀਂ ਕਾਲ ਨਹੀਂ ਕਰਨਾ ਚਾਹੁੰਦੇ ਜਾਂ ਉੱਧਰੋਂ ਕਾਲ ਨਾ ਆਵੇ ਜਾਂ ਤੁਹਾਨੂੰ ਉਹ ਹੋਊਗਾ ਤਾਂ ਸਕਿਪ ਕਾਲਿੰਗ ਕਰਕੇ ਪਰ ਇਹ ਆ ਵੀ ਪਹਿਲਾਂ ਜਿਹੜੇ ਫਾਰਮ ਦੇ ਵਿੱਚ ਆਪਣੀ ਈਮੇਲ ਐਡਰੈਸ ਵਗੈਰਾ ਭਰ ਦਿਓ ਫਿਰ ਉਹਨੇ ਕਹਿਣਾ ਵੀ ਸਕਿਪ ਕਾਲਿੰਗ ਅਤੇ ਫਿਰ ਈਮੇਲ ਆ ਜਾਣੀ ਥੱਲੇ ਆ ਜਾਣਾ ਵੀ ਸੈਂਡ ਈਮੇਲ ਕਲਿੱਕ ਕਰ ਦਿਓ ਅਤੇ ਉੱਥੇ ਕਨਫਰਮੇਸ਼ਨ ਆ ਜਾਣੀ ਵੀ ਹਾਂ ਤੁਸੀਂ ਈਮੇਲ ਕਰਦੀ ਆ ਭੁਲੇਖਾ ਆ 3-4 ਵਾਰੀ ਕਰ ਦਿਓ ਕੋਈ ਚੱਕਰ ਨਹੀਂ ਆ ਈਮੇਲਾਂ ਜਿੰਨੀਆਂ ਵੀ ਚਲੇ ਜਾਣ ਓਨੀਆਂ ਹੀ ਚੰਗੀਆਂ ਆ ਘਰ ਦੇ ਜਿੰਨੇ ਫੋਨ ਸਾਰੇ ਫੋਨਾਂ 'ਤੇ ਈਮੇਲ ਸੈਟਅਪ ਹੁੰਦੀ ਆ ਹਰ ਈਮੇਲ ਤੋਂ ਤੁਸੀਂ ਜਿਹੜਾ ਉਹ ਕਰੋ ਜੇ ਕਿਸੇ ਦੀਆਂ ਮਲਟੀਪਲ ਆ ਜਿੰਨੀਆਂ ਈਮੇਲਾਂ ਆ ਓਨਿਆਂ ਤੋਂ ਜਿਹੜਾ ਤੁਸੀਂ ਕਰੋ ਜਿਨ੍ਹਾਂ ਕੋਲ ਈਮੇਲ ਨਹੀਂ ਆ ਸਿਮਰਨ ਉਹਨਾਂ ਦੇ ਲਈ ਵੀ ਆਪਾਂ ਇਹ ਚਾਹੁੰਦੇ ਹਾਂ ਵੀ ਜਿੱਦਾਂ ਹੁਣ ਗੁਰੂ ਘਰਾਂ 'ਚ ਟੇਬਲਾਂ ਲਾਏ ਜਾ ਰਹੇ ਆ ਪਟੀਸ਼ਨ ਦੇ ਲਈ ਹਾਂਜੀ ਕਰ ਰਹੇ ਆ ਮੈਨੂੰ ਇਹ ਆ ਵੀ ਥੋੜੇ ਢਿੱਲਾ ਕੰਮ ਚੱਲ ਰਿਹਾ ਥੋੜਾ ਤੇਜ਼ੀ ਦੇ ਨਾਲ ਚੱਲੇ ਬਿਲਕੁਲ ਜੀ ਹਾਂਜੀ ਜਿਨ੍ਹਾਂ ਦੀਆਂ ਈਮੇਲਾਂ ਨਹੀਂ ਆ ਮੈਂ ਤਾਂ ਕਹਿੰਦਾ ਵੀ ਚਿੱਠੀ ਹੀ ਲਿਖ ਦਿਓ ਹਾਂਜੀ ਯਾਰ ਨਹੀਂ ਆਪਣੇ ਪ੍ਰਿੰਟ ਕੀਤੇ ਗਏ ਆ ਥੱਲੇ ਸਾਈਨ ਕਰਕੇ ਘੱਲੋ ਆਪਣਾ ਐਡਰੈਸ ਲਿਖ ਕੇ ਐਗਜ਼ੈਕਟਲੀ ਹਾਂਜੀ ਇਦਾਂ ਦਾ ਵੀ ਹੁਣ ਅਸੀਂ ਸ਼ੁਰੂ ਕਰਾਂਗੇ ਚਿੱਠੀਆਂ ਤਿਆਰ ਕਰਾਂਗੇ ਤੇ ਜਿੱਥੇ ਵੀ ਲੋਕੀ ਆਪਣਾ ਫਿਰ ਸਾਈਨ ਕਰਕੇ ਘੱਟ ਤੋਂ ਘੱਟ ਜਿਹੜੇ ਆਪਣੇ ਬਜ਼ੁਰਗ ਹੁੰਦੇ ਕਿ ਜਿਹਨਾਂ ਕੋਲ ਈਮੇਲ ਨਹੀਂ ਹੁੰਦੀ ਫੋਨ ਨਹੀਂ ਹੁੰਦੀ ਸੋ ਐਟਲੀਸਟ ਘੱਟ ਤੋਂ ਘੱਟ ਉਹ ਚਿੱਠੀ ਭੇਜ ਵੀ ਸਕਦੇ ਆ ਭਈ ਆਪਣੇ ਵੱਧ ਤੋਂ ਵੱਧ ਜਿੰਨਾ ਤੁਸੀਂ ਕਰ ਸਕਦੇ ਆ ਕਰੋ ਜ਼ਰੂਰ ਤੇ ਗਾਂ ਕੋਈ ਗੱਲ ਨਹੀਂ ਫਿਰ ਆਪਾਂ ਦੇਖੀ ਜਾਵਾਂਗੇ ਇਹ ਸਭ ਤੋਂ ਛੋਟਾ ਕੰਮ ਆ ਯਾਰ ਸਭ ਤੋਂ ਛੋਟਾ ਕੰਮ ਵੱਧ ਤੋਂ ਵੱਧ ਵਾਲੀ ਤਾਂ ਗੱਲ ਹੀ ਨਹੀਂ ਇਹਦੇ ਵਿੱਚ ਵੱਧ ਤੋਂ ਵੱਧ ਇਹ ਆ ਵੀ ਤੁਹਾਡਾ 1 ਮਿੰਟ ਲੱਗ ਜਾਊਗਾ ਕਿਉਂਕਿ ਕੈਲੀਫੋਰਨੀਆ ਦੀ ਪੂਰੀ ਆਬਾਦੀ ਲਾਈਕ ਓਵਰ 30 ਮਿਲੀਅਨ ਆ ਸੋ ਆਈ ਥਿੰਕ ਇਟਸ ਆਲਮੋਸਟ 40 ਮਿਲੀਅਨ ਨਾਓ 39 ਤਾਂ ਹੈਗੀ ਹੋਈ ਆ ਨਾ ਸੋ ਇਟਸ ਲਾਈਕ 600 ਜਾਣੇ ਨਾਲ ਕਿੱਥੇ ਕੋਈ ਪਟੀਸ਼ਨ ਹੈ ਦੈਟਸ ਨਥਿੰਗ ਸੋ ਹਾਸੋਹੀਣੇ ਵਾਲੀ ਗੱਲ ਆ ਜੀ ਇਹ ਤਾਂ ਤੁਸੀਂ ਇਹ ਦੇਖੋ ਵੀ ਜਦੋਂ ਜਿੰਨਾ ਅਸੀਂ ਹੱਸ ਰਹੇ ਹਾਂ ਉਹਨਾਂ ਨੇ ਸਾਡੇ ਉੱਤੇ ਜ਼ਿਆਦਾ ਹੱਸਣਾ ਆ
ਐਨਾ ਘਬਰਾਇਓ ਦੀ ਗੱਲ ਤੁਸੀਂ ਦੱਸੀ ਉਹਨਾਂ ਦੀ ਵੀ ਜਦੋਂ ਉਹਨਾਂ ਨੇ ਬਿੱਲ ਲਿਆਂਦਾ ਵੀ ਉਹਨਾਂ ਨੂੰ ਤੁਰੰਤ ਦੇਖੋ ਕਿੰਨੀਆਂ ਹੰਡਰਡਸ ਦੇ ਵਿੱਚ ਈਮੇਲ ਆ ਗਈਆਂ ਰਾਤੋਂ ਰਾਤ। ਰਾਤ ਨੂੰ ਤੁਸੀਂ ਓਵਰ ਵਨ ਨਾਈਟ ਕਿੱਦਾਂ ਟਿਕਟ ਕੀ ਲਾ ਕੇ ਬੈਠੇ ਨੇ। ਐਗਜ਼ੈਕਟਲੀ ਅਸੀਂ ਰੌਲਾ ਪਾਈ ਜਾਂਦੇ ਆ ਵੀ ਭਾਈ ਕਰ ਲਓ ਤੇ ਤੁਸੀਂ ਬੈਠੇ ਕਿੱਥੇ ਆ। ਐਗਜ਼ੈਕਟਲੀ ਸਹੀ ਆ। ਆਪਣੀ ਪੀੜੀ ਥੱਲੇ ਸੋਟਾ ਮਾਰੀਏ, ਦੇਖੀਏ ਵੀ ਕੀ ਆ। ਕਈ ਵਾਰੀ ਸੁਣ ਕੇ ਨਿਰਾਸ਼ਾ ਹੁੰਦੀ ਆ, ਪਰ ਕੋਈ ਨਹੀਂ, ਇਸ ਜਜ਼ਬੇ ਨੂੰ ਵਰਤੋ, ਇਸ ਗੁੱਸੇ ਨੂੰ ਜਿਹੜਾ ਹੈ ਨਾ ਉਹ ਚੈਨਲ ਕਰੋ। ਵੱਧ ਤੋਂ ਵੱਧ ਜਿਹੜੀਆਂ ਉਹ ਕਾਲਸ ਵੀ ਕਰ ਸਕਦੇ ਹੋ, ਈਮੇਲ ਵੀ ਕਰ ਸਕਦੇ ਹੋ, ਚਿੱਠੀ ਵੀ ਲਿਖ ਸਕਦੇ ਹੋ। ਜਿਹਨੇ ਈਮੇਲ ਕੀਤੀ ਉਹ ਚਿੱਠੀ ਵੀ ਲਿਖ ਕੇ ਘੱਲ ਦੋ, ਕੁਛ ਨਹੀਂ ਹੁੰਦਾ। 70-80 ਸੈਂਟ ਹੀ ਲੱਗਦੇ ਹੈ ਇੱਕ ਟਿਕਟ ਦੇ। ਫੋਰਐਵਰ ਚੱਕ ਲਿਆਓ ਉੱਥੋਂ, ਥੱਬਾ ਜਿਹਾ ਚੱਕ ਲਿਆਓ ਤੇ ਸਾਰਿਆਂ ਦੇ ਜਿਹੜੇ ਭਰ ਕੇ ਘੱਲੋ। ਨਹੀਂ ਸਹੀ ਗੱਲ ਹੈ ਜੀ। ਜਿੰਨਾ ਕੁ ਵੀ ਹੁਣ ਜਿਹੜੀ ਐਕਟਿਵਿਜ਼ਮ ਜਿੰਨੀ ਸੌਖੀ ਹੋਈ ਜਾਂਦੀ ਨਾ, ਉਹਨੇ ਲੋਕੀ ਘੱਟ ਕਰਦੇ ਆ, ਹਵੇਸਲੇ ਹੋ ਜਾਂਦੇ ਆ। ਐਗਜ਼ੈਕਟਲੀ ਇਟਸ ਟੂ ਈਜ਼ੀ। ਭਈ ਹੁਣ ਜਿੱਦਾਂ ਪੁਰਾਣੇ ਜਦੋਂ ਦੇਖੋ ਜਦੋਂ ਨਾ ਮੋਰਚੇ ਲੱਗਦੇ ਹੁੰਦੇ ਸੀ, ਗੁਰੂ ਕਾ ਬਾਗ ਮੋਰਚਾ, ਚਾਬੀਆਂ ਦਾ ਮੋਰਚਾ, ਤੁਰ ਕੇ ਜਾਣਾ ਹਨਾ ਇੰਨਾ 100 ਕਿਲੋਮੀਟਰ ਕਿਤੇ। ਅਗਲੇ ਕਸ਼ਹਿਰੇ ਮੋਢੇ ਤੇ ਟਾਂਕੇ ਜਾਂਦੇ ਸੀ ਵੀ ਪਤਾ ਨਹੀਂ ਕਿੱਥੇ ਰਾਤ ਕੱਟਣੀ ਪੈਣੀ ਆ। ਤੇ ਹੁਣ ਇੱਥੇ ਤੱਕ ਲਿਆ ਗਏ ਭਈ ਤੁਸੀਂ ਨਾ ਗਵਰਨਰ ਤੱਕ ਅਸੀਂ ਪਹੁੰਚਾਤਾ ਆ, ਕੈਲੀਫੋਰਨੀਆ ਦੇ ਗਵਰਨਰ ਤੱਕ ਅਸੀਂ ਪਹੁੰਚਾਤਾ ਆ। ਸਾਈਨ ਹੀ ਕਰ, ਉਹਨੇ ਨਾ ਉਂਗਲ ਮਾਰਦੀ। ਤੇ ਤੁਸੀਂ ਬਸ ਨਾ ਇੱਕ ਜਦੋਂ ਦੱਸਣ ਵੀ ਹਾਂਜੀ ਵੀ ਹੱਥ ਖੜਾ ਕਰਨਾ ਆ, ਦੈਟਸ ਇਟ। ਘਰੋਂ ਹੱਥ ਖੜਾ ਕਰਨਾ, ਦੈਟਸ ਇਟ। ਸੋਫੇ ਤੇ ਬਹਿ ਕੇ, ਹਾਂ, ਜਿੱਥੇ ਬਹਿ ਕੇ ਸਾਰੇ ਗੱਲਾਂ ਕਰਦੇ ਵੀ ਇਹਨੂੰ ਇੱਦਾਂ ਕਰਨਾ ਚਾਹੀਦਾ, ਉਹਨੂੰ ਉੱਦਾਂ ਕਰਨਾ ਚਾਹੀਦਾ, ਉੱਥੇ ਬਹਿ ਗਿਆ ਬਸ ਐ ਉਂਗਲ ਮਾਰਦੀ। ਐਗਜ਼ੈਕਟਲੀ ਆ। ਸੋ ਨਹੀਂ ਇਹ ਅਗਲੇ ਹੁਣ ਜਿੰਨਾ ਕਿ ਵੀ ਸਾਡੇ ਕੋਲ ਟਾਈਮ ਹੈਗਾ ਆ, ਲਾਈਕ 12 ਅਕਤੂਬਰ ਤੱਕ ਫੈਸਲਾ ਲੈਣਾ ਹੈ ਸਿਮਰਨ ਉਹਨੇ। ਐਗਜ਼ੈਕਟਲੀ। ਸੋ ਵੀ ਹੈਵ ਗਵਰਨਰ ਨੇ ਬੇਸਿਕਲੀ 3 ਹਫ਼ਤੇ ਰਹਿ ਗਏ ਆ। ਸੋ ਇਹ 3 ਹਫ਼ਤਿਆਂ ਦੇ ਵਿੱਚ ਅਸੀਂ 600 ਤੋਂ ਲੈ ਕੇ 60,000 ਕਰਨਾ ਚਾਹੀਦਾ ਸਾਨੂੰ, ਹੋਣਾ ਚਾਹੀਦਾ। ਮੈਨੂੰ ਨਾ ਇੱਕ ਯੂਬਾ ਸਿਟੀ ਤੋਂ ਸਾਡੇ ਇੱਕ ਕਹਿ ਲਓ ਵੀ ਸਰੋਤੇ ਨੇ, ਸੱਜਣ ਨੇ, ਉਹਨਾਂ ਨੇ ਕਾਲ ਕੀਤੀ, ਕਹਿੰਦੇ ਮੈਂ ਪੀਜ਼ਾ ਰਨ ਕਰਦਾ ਆ। ਹੁਣ ਮੈਂ ਇਹ ਕੀਤਾ ਆ ਵੀ ਪੀਜ਼ਾ ਤੈਨੂੰ ਬਾਅਦ ਚ ਦੇਣਾ, ਪਹਿਲਾਂ ਪਟੀਸ਼ਨ ਸਾਈਨ ਰਾਈਟ। ਬਿਲਕੁਲ ਸਹੀ ਹੈ ਜੀ। ਹਾਂਜੀ ਸਹੀ ਹੈ। ਜਿਹੜੇ ਵੀ ਬਿਜ਼ਨਸ ਵਾਲੇ ਆ, ਸਟੋਰਾਂ ਵਾਲੇ ਆ ਜਾਂ ਕਿਤੇ ਵੀ ਆ, ਪਹਿਲ ਕਰਨ ਦੀ ਲੋੜ ਆ ਤੁਹਾਨੂੰ। ਐਗਜ਼ੈਕਟਲੀ 100%। ਠੀਕ ਹੈ ਨਾ, ਵੀ ਇਹ ਪਹਿਲ ਕਰਨ ਦੀ ਲੋੜ ਆ। ਕਿਸੇ ਤੁਹਾਨੂੰ ਦੂਜੇ ਕਮਿਊਨਿਟੀ ਦੇ ਬੰਦੇ ਨੂੰ ਇਹੀ ਦੱਸਣਾ ਹੈ ਸਿਮਰਨ, ਫਰੀडम ਆਫ ਸਪੀਚ ਦੀ ਗੱਲ ਆ। ਹੈਗੀ ਫਰੀडम ਆਫ ਸਪੀਚ ਦੀ ਗੱਲ ਹੀ ਆ ਇਹ, ਲਿਟਰਲੀ ਉਹ ਆ ਵੀ ਅਸੀਂ ਬੋਲ ਸਕੀਏ, ਜੋ ਧੱਕਾ ਹੋ ਰਿਹਾ ਉੱਥੇ ਦੱਸ ਸਕੀਏ। ਇਦਾਂ ਵੀ ਦੇਖੋ ਨਾ, ਅਸੀਂ ਹਨਾ ਉੱਦਾਂ ਕਈ ਵਾਰੀ ਤਾਂ ਕਹਿਣਾ ਚੰਗਾ ਨਹੀਂ ਲੱਗਦਾ, ਪਰ ਅਸੀਂ ਕਮਿਊਨਿਟੀ ਨਾਲ 15 ਸਾਲ ਹੋ ਗਏ ਮੈਨੂੰ ਇੱਥੇ ਕੰਮ ਕਰਦੇ ਨੂੰ, ਜਕਾਰਾ ਮੂਵਮੈਂਟ ਨਾਲ ਫਰੈਜ਼ਨੋ ਦੇ ਵਿੱਚ। ਤੇ ਫਿਰ ਉਹਨਾਂ ਨੂੰ ਇਹ ਗੱਲ ਤੱਕ ਕਹਿਣ ਤੱਕ ਭਈ ਇਹ ਟੈਰਰਿਸਟ ਆਰਗੇਨਾਈਜੇਸ਼ਨ ਆ, ਇੱਦਾਂ ਕਰਦੇ ਆ, ਕ੍ਰਾਈਮ ਦੇ ਅੱਡੇ ਆ, ਇਹ ਬਹੁਤ ਵੱਡੀ ਗੱਲ ਆ। ਇਟਸ ਨਾਟ ਲਾਈਕ ਛੋਟੀ ਗੱਲ ਵੀ ਜਿਹੜੇ ਕੰਮ ਅਸੀਂ ਕਰ ਰਹੇ ਹਾਂ, ਅਗਲਿਆਂ ਦੇ ਬੱਚੇ ਪਾਲਦੇ ਆ, ਅਗਲਿਆਂ ਨੂੰ ਬੱਚੇ ਨੂੰ ਸਮਝਾਉਂਦੇ ਆ ਆਪਣੇ ਸੱਭਿਆਚਾਰ ਬਾਰੇ, ਰਿਲੀਜਨ ਬਾਰੇ, ਤੇ ਫਿਰ ਅਗਲਾ ਆ ਕੇ ਸਾਨੂੰ ਕਹਿੰਦਾ ਭਈ ਤੁਸੀਂ ਤਾਂ ਟੈਰਰਿਸਟ ਆ, ਤੁਸੀਂ ਇੱਥੇ ਇਹਨਾਂ ਨੂੰ ਕ੍ਰਾਈਮ ਸਿਖਾਲਦੇ ਆ ਨਿਆਣਿਆਂ ਨੂੰ, ਇੱਦਾਂ ਕਰਦੇ ਆ। ਸਾਡੇ ਜਿਹੜੇ ਆਪਣੇ ਐਗਜ਼ੈਕਟਿਵ ਡਾਇਰੈਕਟਰ ਆ, ਉਹਨਾਂ ਦੀਆਂ ਫੋਟੋਆਂ ਛਪਾ ਕੇ ਪੁਲਿਸ ਚੀਫ ਨੂੰ ਦੇਣੇ ਪਏ, ਇਹ ਬੰਦੇ ਨੂੰ ਫੋਲੋ ਕਰੋ। ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ। ਲੋਕੀ ਇਹ ਸੋਚਦੇ ਪਏ ਜਿੱਦਾਂ ਇਹ ਮੂਵੀ ਸ਼ੋ ਆ, ਜਿੱਦਾਂ ਹੁਣ ਭਾਈ ਹਰਦੀਪ ਸਿੰਘ ਜੀ ਨੂੰ ਮਾਰਿਆ ਗਿਆ, ਅਤੇ ਹੁਣ ਆ ਪਿੱਛੇ ਐਕਸੈਸੀਨੇਸ਼ਨ ਜਿਹਾ ਹੋਇਆ ਇਹਨਾਂ ਦਾ, ਆਪਣੇ ਚਾਰਲੀ ਕਰਕ ਦਾ ਵੀ। ਇੱਥੇ ਅਮਰੀਕਾ ਦੇ ਵਿੱਚ ਕੁਛ ਵੀ ਹੋ ਸਕਦਾ ਆ, ਕਿਸੇ ਨੂੰ $4 ਦੇ ਕੇ ਇੱਥੇ ਵੀ ਬੰਦੇ ਨੂੰ ਅਸੈਸੀਨੇਟ ਕਰ ਸਕਦੇ ਆ। ਸੋ ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ। ਇੱਥੇ ਸਾਰਾ ਕੁਛ ਸੱਚਾਈ ਸਾਰੇ ਸਾਹਮਣੇ ਆ ਜਾਣੀ ਆ ਵੀ ਇੰਡੀਆ ਕਿੱਥੇ ਆ, ਸਿੱਖਾਂ ਦੇ ਖਿਲਾਫ। ਅਜੇ ਦੇਖੋ ਤੁਸੀਂ ਇਹ ਦੇਖੋ ਵੀ ਇਸ ਬਿੱਲ ਦੇ ਵਿੱਚ ਮੁਲਕ ਕਿਸੇ ਦਾ ਨਾਮ ਨਹੀਂ ਆ। ਐਗਜ਼ੈਕਟਲੀ। ਇਟਸ ਲਾਈਕ ਐਨੀ ਫੋਰਨ ਗਵਰਨਮੈਂਟ। ਐਗਜ਼ੈਕਟਲੀ। ਔਰ ਉਹਨਾਂ ਦੀਆਂ ਪ੍ਰੋਕਸੀਜ਼ ਜਾਂ ਉਹਨਾਂ ਦੇ ਜਿਹੜੇ ਏਜੰਟਸ ਆ ਇੱਥੇ ਹੀ ਕਰ ਰਹੇ ਆ। ਹੁਣ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਸਿਮਰਨ ਹੈ ਕੀ ਆ, ਉਦਾਹਰਨ ਇਹ ਆ, ਤਾਂ ਅੱਜ ਜਿੱਦਾਂ ਇੰਡੀਆ ਵਾਲੇ ਕਹਿੰਦੇ ਤੁਹਾਨੂੰ ਵੀਜ਼ਾ ਨਹੀਂ ਦੇਣਾ, ਵੀਜ਼ੇ ਤੇ ਰੋਕ ਲਾ ਦਾਂਗੇ, ਪਿੱਛੇ ਤੁਹਾਡੇ ਪਰਿਵਾਰ ਨੂੰ ਅਸੀਂ ਤੰਗ ਪਰੇਸ਼ਾਨ ਕਰਾਂਗੇ, ਕੇਸ ਕਰਾਂਗੇ, ਜਾਇਦਾਦ ਜ਼ਬਤ ਕਰ ਲਾਂਗੇ, ਤੁਹਾਨੂੰ ਆਨਲਾਈਨ ਟਰੋਲ ਕਰਦੇ ਆ ਜਾਂ ਆਨਲਾਈਨ ਤੁਹਾਨੂੰ ਧਮਕੀਆਂ ਦਿੰਦੇ ਆ। ਥੀਸ ਆਰ ਆਲ ਐਗਜ਼ਾਮਪਲਸ ਆਫ ਟ੍ਰਾਂਸਨੈਸ਼ਨਲ ਰਿਪਰੈਸ਼ਨ। ਭਾਈ ਦੇਖੋ ਨਾ, ਆਉਣ ਵਾਲੇ ਸਮੇਂ 'ਚ ਹਨਾ ਪੱਗ ਵਾਲੇ ਬੰਦੇ ਨੂੰ ਇਹਨਾਂ ਨੇ ਇਲੈਕਸ਼ਨ 'ਚ ਖੜਨ ਹੀ ਨਹੀਂ ਦੇਣਾ। ਇੰਨੇ ਜ਼ਿਆਦਾ ਇਹਨਾਂ ਨੇ, ਜੇ ਕੋਈ ਜਿੱਦਾਂ ਮੇਰੇ ਵਰਗਾ ਖੜ ਗਿਆ ਕੱਲ੍ਹ ਨੂੰ ਵੀ ਮੈਂ ਰਨ ਕਰਨਾ ਆ ਕਰਮਨ ਦੇ ਜਿੱਦਾਂ ਸੀਟ ਤੇ, ਜਿਹੜਾ ਮੇਰਾ ਅਪੋਨੈਂਟ ਹੋਗਾ ਉਹਦੀ ਫੰਡਿੰਗ ਕਿੱਥੋਂ ਆਉਣੀ ਆ? HAF ਇੰਡੀਆ, ਨੈਨਦੀਪ ਸਿੰਘ ਖੜਨਾ ਆ, ਖੜਿਆ ਆ ਸਿਟੀ ਕੌਂਸਲ ਦੇ ਵਿੱਚ, ਉਹ ਵੀ ਗੋਣਾ ਸੀ ਉਹ ਚੀਜ਼ ਦੇਖਣੀ ਆ। ਐਗਜ਼ੈਕਟਲੀ। ਅਗਲੇ ਜਿਹੜੇ ਉੱਥੇ ਦੇ ਸਿਟੀ ਚੀਫ ਕੋਲ ਜਾ ਕੇ ਉਹਦੀ ਫੋਟੋ ਦਿਖਾ ਕੇ ਵੀ ਇਹਨੂੰ ਫੋਲੋ ਕਰੋ, ਇਹ ਤਾਂ ਅੱਤਵਾਦੀ ਆ, ਤੁਸੀਂ ਸੋਚਦੇ ਹੋ ਵੀ ਉਹਦੀ ਕਿਤੇ ਇਲੈਕਸ਼ਨ ਸੌਖੀ ਹੋਣੀ ਆ? ਸੋ ਜੇ ਆਪਾਂ ਚਾਹੁੰਦੇ ਹਾਂ ਵੀ ਆਪਣੇ ਲੋਕ, ਆਪਾਂ ਜਿਸ ਸਿੱਖ ਪਹਿਰਾਵੇ 'ਚ ਤੇ ਸਿੱਖ ਆਈਡੈਂਟਿਟੀ ਦੇ ਵਿੱਚ ਸਰਵ ਕਰਨਾ ਆ, ਤਾਂ ਭਾਈ ਇਹ ਚੀਜ਼ਾਂ ਨੂੰ ਫਿਰ ਬਚਾਉਣਾ ਪੈਣਾ 100%। ਕਿਉਂਕਿ ਇਹ ਨਾ ਇਨਸਿਕਿਉਰਿਟੀ ਆ ਉਹਨਾਂ ਦੀ,
ਜੇ ਤੁਸੀਂ ਨਾ ਐਟ ਦ ਕੋਰ ਵਿੱਚ ਮਿਡਲ ਵਿੱਚ ਜਾ ਕੇ ਚੀਜ਼ ਨੂੰ ਦੇਖਣਾ ਚਾਹੁੰਦੇ ਆ, ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਹੁੰਦੀ ਆ, ਉਸ ਤੋਂ ਬਾਅਦ ਜਿਹੜਾ ਕੈਨੇਡਾ ਦਾ ਜਿਹੜਾ ਰਿਐਕਸ਼ਨ ਆ, ਉੱਥੋਂ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਭਈ ਇਹ ਸਿੱਖਾਂ ਦਾ ਇੱਥੇ ਹੈ ਕੁਛ ਇਸ ਮੁਲਕ 'ਚ। ਤੇ ਫਿਰ ਹੁਣ ਇਹ ਚਾਹੁੰਦੇ ਵੀ ਕੈਲੀਫੋਰਨੀਆ 'ਚ ਇਹਨਾਂ ਦਾ ਪੈਰ ਨਾ ਲੱਗੇ ਥੱਲੇ। ਦੈਟ ਇਜ਼ ਦ ਮੇਨ ਗੋਲ of this whole thing, so that's why we want everybody to go in their way। ਸਾਡੇ ਜਿਹੜੇ ਬੇਸਿਕ ਫਰੀडम ਰਾਈਟਸ ਆ ਉਹਨਾਂ ਨੂੰ ਪ੍ਰੋਟੈਕਟ ਰੱਖੀਏ। ਤੇ ਜ਼ਰੂਰ ਸਾਰੇ ਜਾਣੇ ਜਿਹੜੇ ਸੁਣ ਰਹੇ ਆ, ਤੁਸੀਂ ਆਪਣੀ ਇਹ ਪਟੀਸ਼ਨ ਭਰੋ ਤੇ ਆਪਣੇ ਫੈਮਲੀਆਂ ਨੂੰ, ਫਰੈਂਡਾਂ ਨੂੰ, ਸਾਰਿਆਂ ਤੱਕ ਪਹੁੰਚਾਓ। ਬਿਲਕੁਲ। ਸੋ ਇਹ ਜਿਹੜੀ ਪਟੀਸ਼ਨ ਦੀ ਲਿੰਕਸ ਨੇ, ਉਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਉਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਨੇ, ਉਹ ਹੇਠਾਂ ਨੇ, ਤੇ ਕਲਿੱਕ ਕਰੋ। ਬੜੀ ਆਸਾਨੀ ਦੇ ਨਾਲ ਤੁਸੀਂ ਜਿਹੜਾ ਉਸ ਨੂੰ ਸਾਈਨ ਕਰ ਸਕਦੇ ਆ, ਤੇ ਟੱਬਰ ਦੇ ਸਾਰੇ ਜੀਆਂ ਨੂੰ ਉਹਨਾਂ ਤੋਂ ਜਿਹੜਾ ਉਹ ਤੁਸੀਂ ਸਾਈਨ ਜਿਹੜਾ ਉਹ ਕਰਵਾਉਣਾ ਆ। ਜੇ ਕਿਸੇ ਨੂੰ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ, ਤੁਸੀਂ ਰੇਡੀਓ ਦੇ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ, ਤੇ ਜਾਂ ਤੁਸੀਂ ਸਿਮਰਨ ਦੇ ਨਾਲ ਵੀ ਕੰਟੈਕਟ ਕਰ ਸਕਦੇ ਹੋ। ਸਿਮਰਨ ਫੋਨ ਨੰਬਰ ਵੀ ਸ਼ੇਅਰ ਕਰ ਲਿਓ। ਹਾਂਜੀ, 5597553277 559 755 3277। ਯਾਦ ਕਰ ਲਿਆ ਹੁਣ ਆਪਾਂ। ਸੋ ਬਿਲਕੁਲ ਇਸ ਨੰਬਰ 'ਤੇ ਕੰਟੈਕਟ ਕਰੋ। ਇਹ ਸਾਰੀਆਂ ਚੀਜ਼ਾਂ ਇੱਥੇ ਜਾਂਦੇ ਜਾਂਦੇ ਇਸ ਗੱਲ ਦੀ ਜਾਂਦੇ ਜਾਂਦੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਨੂੰ ਇਹ ਲੱਗ ਰਿਹਾ ਨਾ ਵੀ ਸਾਡਾ ਨਾਮ ਇਸ ਦੇ ਵਿੱਚ ਬਦਨਾਮ ਹੋਣਾ, ਜਾਂ ਦੇਖੋ ਅਸੀਂ ਫਸ ਜਾਵਾਂਗੇ ਇਸ ਚੀਜ਼ ਦੇ ਵਿੱਚ, ਇੱਥੋਂ ਇਹ ਪਤਾ ਲੱਗਦਾ ਵੀ ਉਹ ਇੰਪਲੀਕੇਟਡ ਦਾ ਵੀ ਉਹਨਾਂ ਨੂੰ ਡਰ ਆ ਵੀ ਸਾਡੀ ਚੋਰੀ ਫੜ ਹੋ ਜਾਣੀ। ਜੋ ਅਸੀਂ ਇਹ ਪ੍ਰੋਪੋਗੰਡਾ ਝੂਠਾ ਉਹ ਜਿਹੜੀਆਂ ਆਰਗੇਨਾਈਜੇਸ਼ਨਸ ਫੈਲਾ ਰਹੀਆਂ ਸਾਡੀ ਕਮਿਊਨਿਟੀ ਦੇ ਉਲਟ, ਉਹਦੇ ਵਿੱਚ ਉਹ ਫਸਣਗੇ। ਇਹਦੇ ਵਿੱਚ TNR ਦੇ ਅੰਡਰ ਇਹ ਆ ਜਾਣਗੇ, ਮੇ ਵੀ ਇਸ ਦੇ ਵਿੱਚ ਚਾਰਜ ਹੋ ਸਕਦੇ ਆ। ਬਿਲਕੁਲ ਸਹੀ, ਐਗਜ਼ੈਕਟਲੀ। ਸੋ ਇਹ ਇਸੇ ਲਈ ਉਹਨਾਂ ਦਾ ਜ਼ੋਰ ਲੱਗਾ ਪਿਆ ਹੈ। ਹਾਂਜੀ, ਵੀ ਆਪਾਂ ਇਹਨੂੰ ਕਿੱਦਾਂ ਜਿਹੜਾ ਉਹ ਫੇਲ ਕਰੀਏ। ਅਜੇ ਅਮੈਂਡਮੈਂਟਸ ਕਰਾ ਗਏ ਆ ਉੱਥੇ ਸਿਮਰਨ, ਉਹ ਅਮੈਂਡਮੈਂਟਸ ਵੀ ਕਰਾ ਗਏ ਆ, ਪਰ ਉਹ ਅਮੈਂਡਮੈਂਟਸ ਤੋਂ ਵੀ ਖੁਸ਼ ਨਹੀਂ ਆ। ਅਸੀਂ ਅਮੈਂਡਮੈਂਟਸ ਤੋਂ ਬਿਲਕੁਲ ਖੁਸ਼ ਨਹੀਂ ਹੈਗੇ। ਆਪਾਂ ਵੀ ਖੁਸ਼ ਨਹੀਂ ਆ। ਉਹ ਇਸ ਗੱਲੋਂ ਖੁਸ਼ ਨਹੀਂ ਆ ਵੀ ਇਹ ਅਮੈਂਡਮੈਂਟ ਕਰਕੇ ਫੇਰ ਪਾਸ ਕਿਉਂ ਹੋ ਗਿਆ। ਹਾਂਜੀ, ਬਿਲਕੁਲ। ਇਹਨਾਂ ਨੇ ਹੁਣ ਨਵੀਂ ਆਰਟੀਕਲ ਆਈ ਥਿੰਕ ਕੱਲ੍ਹ ਪਰਸੋਂ ਹੀ ਕੱਢੀ ਆ ਵੀ ਇਹ ਜੇ ਪਾਸ ਕਰ ਦਿੱਤਾ, ਜਿਹੜੇ ਹਿੰਦੂ ਆ ਉਹਨਾਂ ਦੀ ਸੇਫਟੀ ਇੱਥੇ ਖਤਰੇ 'ਚ ਆ। ਦੇਖੋ ਇਹ ਗੱਲ ਅਸੀਂ ਇਹ ਨਾ ਦੇਖੋ ਨਾ, ਜਦੋਂ ਵੀ ਅਸੀਂ ਇੱਦਾਂ ਦੇ ਹਨਾ ਉਪਰਾਲੇ ਕਰਦੇ ਆ, ਜੋ ਕੁਛ ਵੀ ਹੈਗਾ ਨਾ, ਇਹਨਾਂ ਦੀ ਜਿਹੜੀ ਹੈ ਨਾ ਐਕਸ਼ਨ ਹੁੰਦੇ ਆ ਨਾ, ਆਲਵੇਜ਼ ਲਾਈਕ ਕੰਸਿਸਟੈਂਟ ਆ, ਸੇਮ ਆ। ਜਦੋਂ ਅਸੀਂ ਨਾ ਪਹਿਲੀ ਵਾਰੀ ਪਾਰਕ ਦਾ ਨਾਮ ਬਦਲਣਾ ਚਾਹੁੰਦੇ ਸੀਗੇ, ਵੀ ਵਾਂਟਡ ਟੂ ਚੇਂਜ ਦ ਨੇਮ। ਪਹਿਲਾਂ ਆਪਣਾ ਵਿਕਟੋਰੀਆ ਪਾਰਕ ਫਰੈਜ਼ਨੋ 'ਚ ਸੀਗਾ, ਉਹਦਾ ਨਾਂ ਅਸੀਂ ਭਾਈ ਜਸਵੰਤ ਸਿੰਘ ਖਾਲੜੇ ਦੇ ਨਾਂ 'ਤੇ ਅਸੀਂ ਰੱਖਣਾ ਚਾਹੁੰਦੇ ਸੀਗੇ। 2016-17 ਦੀ ਗੱਲ ਆ। ਤੇ ਉਸ ਟਾਈਮ 'ਤੇ ਵੀ ਜਿਹੜੇ ਬੰਦੇ ਇਹਨਾਂ ਨੇ ਇੱਥੇ ਘੱਲੇ ਸੀਗੇ ਨਾ, ਇਹਨਾਂ ਦੀ ਸੇਮ ਇਹੀ ਲਫ਼ਜ਼ ਸੀਗੇ ਵੀ ਜੇ ਤੁਸੀਂ ਇਹ ਡਾਇਰੈਕਟਲੀ ਸਾਡੇ ਕੋਲ ਈਮੇਲਾਂ ਪਈਆਂ, ਤੁਸੀਂ ਦੇਖ ਸਕਦੇ ਸੀ, ਜੇ ਕਿਸੇ ਨੇ ਦੇਖਣੀਆਂ ਹੋਵੇ, ਜੇ ਤੁਸੀਂ ਇਹ ਪਾਰਕ ਦਾ ਨਾਮ ਬਦਲ ਦਿੱਤਾ ਜਸਵੰਤ ਸਿੰਘ ਖਾਲੜਾ, ਕੱਲ੍ਹ ਨੂੰ ਸਿੱਖਾਂ ਨੇ ਹਿੰਦੂਆਂ ਨੂੰ ਮਾਰਨ ਲੱਗ ਪੈਣਾ ਫਰੈਜ਼ਨੋ ਦੀਆਂ ਸੜਕਾਂ ਦੇ 'ਚ। ਇੰਨੇ ਸਾਲ ਹੋ ਗਏ, ਕਿੰਨੇ ਕੁ ਮਾਰਤੇ? ਕੋਈ ਇਨਸੀਡੈਂਟ? ਨਥਿੰਗ। ਸੋ ਤੁਸੀਂ ਦੇਖੋ ਵੀ ਸਿੱਖ ਨਾਮ ਅੱਗੇ ਨਾ ਆ ਜਾਵੇ, ਸਿੱਖ ਆਪਣਾ ਜਿਹੜਾ ਹੱਕ ਆ ਉਹਦੇ ਲਈ ਅੱਗੇ ਨਾ ਖੜ ਜਾਣ। ਇਹ ਕਿੱਦਾਂ ਪਿੱਛੇ ਉਹਨਾਂ ਦੇ ਚਮੂਣੇ ਲੜਦੇ ਆ। ਇਹ ਕੰਸਿਸਟੈਂਟ ਹੈ ਇਹਨਾਂ ਦਾ। ਇਹ ਬਈ ਜੇ ਇਹ ਇੱਦਾਂ ਹੀ ਇਹ ਦਿਖਾਉਣਾ ਚਾਹੁੰਦੇ ਆ ਵੀ ਜਿਹੜੇ ਨਾ ਸਿੱਖ ਆ ਇਹ ਹਿੰਦੂਆਂ ਨੂੰ ਨਫ਼ਰਤ ਕਰਦੇ ਆ ਤੇ ਹਿੰਦੂਆਂ ਨੂੰ ਮਾਰਨਾ ਚਾਹੁੰਦੇ। ਇਹਨਾਂ ਦਾ ਗੋਲ ਹੈ ਵੀ ਅਸੀਂ ਗੋਰਿਆਂ ਨੂੰ ਇਹ ਸਿਖਾ ਦਈਏ। ਇਹਨਾਂ ਨੇ ਨਾ ਰੀਸੈਂਟਲੀ ਇੱਕ ਆਰਟੀਕਲ ਛਪਿਆ ਸੀ ਸਿਮਰਨ, ਚਲੋ ਆਪਾਂ ਗੱਲ ਕਰ ਰਹੇ ਹਾਂ, ਮੈਨੂੰ ਚੇਤਾ ਭੁੱਲ ਗਿਆ ਵੀ ਉਹ ਅਖਬਾਰ ਕਿਹੜੀ ਸੀਗੀ। ਇਹਨਾਂ ਨੇ ਹਿੰਦੂ ਫੋਬੀਆ ਦੇ ਨਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਕੇਸਾਂ ਦੀ ਜਿਹੜੀ ਉਹ ਗੱਲ ਕੀਤੀ। ਉਸ ਆਰਟੀਕਲ ਨੇ ਪਰਦਾਫਾਸ਼ ਕੀਤਾ ਵੀ 80% ਜਿਹੜੀਆਂ ਇਹਨਾਂ ਦੀਆਂ ਗੱਲਾਂ, 80 to 90% ਜਿਹੜੀਆਂ ਇਹਨਾਂ ਦੀਆਂ ਗੱਲਾਂ ਸੀ, ਸਾਰੀਆਂ ਝੂਠੀਆਂ ਸੀ। ਹਿੰਦੂ ਫੋਬੀਆ ਦਾ ਕੋਈ ਨਾਮੋ ਨਿਸ਼ਾਨ ਨਹੀਂ। ਸੋ ਕੁਫਰ ਤੋਲਦੇ ਨੇ, ਝੂਠ ਬੋਲਦੇ ਨੇ, ਪ੍ਰੋਪੋਗੰਡਾ ਕਰਦੇ ਆ ਮੋਦੀ ਦਾ, ਇੰਡੀਆ ਦਾ, ਸਿੱਖਾਂ ਨੂੰ ਬਦਨਾਮ ਕਰਨ ਦਾ, ਕਮਿਊਨਿਟੀ ਨੂੰ ਬਦਨਾਮ ਕਰਨ ਦਾ। ਇਹ ਨਕਲ ਮਾਰਦੇ ਆ। ਜਿੱਦਾਂ ਹੁਣ ਉਹ ਟਰਮ ਤਾਂ ਹੈ ਇਸਲਾਮੋਫੋਬੀਆ ਦਾ, ਉਹਨਾਂ ਨੇ ਚਾ ਕੇ ਹਿੰਦੂ ਫੋਬੀਆ ਲਾਤਾ। ਸੋ ਮੈਨੂੰ ਤਾਂ ਲੱਗਦਾ ਇਹ ਅਸਲ 'ਚ ਆਪ ਸਿੱਖ ਫੋਬੀਆ ਦਾ ਸ਼ਿਕਾਰ ਆ। 100% ਸਹੀ ਆ। ਰਾਈਟ, ਵੀ ਇਹਨਾਂ ਨੂੰ ਸਿੱਖਾਂ ਤੋਂ ਇੰਨੀ ਨਫ਼ਰਤ ਆ, ਸਿੱਖ ਫੋਬੀਆ ਹੈ। ਬਿਲਕੁਲ ਸਹੀ ਆ। ਵੀ ਇਹ ਉੱਥੇ ਵੀ ਇਹੀ ਕੁਛ ਆ। ਹੁਣ ਤੁਸੀਂ ਹੜ੍ਹਾਂ ਦੇ ਵਿੱਚ ਦੇਖ ਲਓ ਕੀ ਕੀਤਾ ਉਹਨਾਂ ਨੇ। ਸੈਂਟਰ ਨੇ ਕੁਛ ਕੀਤਾ? ਇੱਕ ਤਾਂ ਹੜ੍ਹ ਉਹਨਾਂ ਨੇ ਆਪ ਲਿਆਂਦੇ, ਬੰਦੇ ਇੰਨੇ ਮਰਵਾਤੇ, ਇੰਨਾ ਨੁਕਸਾਨ ਜਿਹੜਾ ਉਹ ਕਰਾਤਾ, ਤੇ ਫਿਰ ਹੱਥ ਵਿੱਚ ਠੂਠਾ ਫੜਾ ਕੇ ਆਓਗੇ। ਆਈ ਥਿੰਕ ਹੁਣ ਮੇਰੇ ਹਿਸਾਬ ਨਾਲ ਲਾਈਕ ਜੇ ਨਾ ਹੁਣ ਕਈ ਵਾਰੀ ਕਈ ਲੋਕੀ ਕਈ ਹੁੰਦੇ ਆ ਨਾ ਲਾਈਕ ਭਈ ਨਹੀਂ ਇੰਡੀਆ ਸਾਡਾ ਦੇਸ਼ ਆ, ਉਹ ਸਾਨੂੰ ਲਾਈਕ ਕਰਦੇ ਆ। ਤੇ ਹੁਣ ਫਾਰਮਰ ਪ੍ਰੋਟੈਸਟ ਤੋਂ ਬਾਅਦ ਤੇ ਹੁਣ ਹੜ੍ਹਾਂ ਦੇ ਬਾਅਦ ਜੇ ਹੱਦ ਤੱਕ ਵੀ ਕੋਈ ਕਿਸੇ ਨੂੰ ਨਹੀਂ ਯਕੀਨ ਆਇਆ
then I don't know ਵੀ ਨਹੀਂ ਉਹਨਾਂ ਦੇ ਕਿੱਥੇ ਆਉਣਾ ਹੀ ਕਿੱਥੇ ਨਹੀਂ ਉਹਨਾਂ ਨੂੰ, ਉਹਨਾਂ ਫਿਰ ਕਦੀ ਆਉਣਾ ਹੀ ਨਹੀਂ। ਉਹਨਾਂ ਦੀ ਅੱਖਾਂ ਤੇ Yeah. ਪੜਦਾ ਨਹੀਂ ਪਿਆ, ਉਹਨਾਂ ਦੀ ਅੱਖਾਂ 'ਚ ਪੇਂਟ ਹੋ ਗਿਆ ਕਾਲਾ। ਐਗਜ਼ੈਕਟਲੀ ਸੋ ਆਈ ਵੁੱਡ ਸੇ ਉਹਨਾਂ ਦੇ ਪੱਕਾ ਹੀ ਹੁਣ ਆਈ paint ਹੋ ਥਿੰਕ ਗਿਆ। ਅਗਲੀ ਗੱਲ ਕੀ ਹੈ ਫਿਰ ਉਹ ਜੋ ਉਹਨਾਂ ਕੋਲ ਫਿਰ ਜਦੋਂ ਤੱਕ ਬੰਬ ਨਹੀਂ ਛੱਡਦੇ ਉਦੋਂ ਤੱਕ ਯਕੀਨ, ਸ਼ਾਇਦ ਉਦੋਂ ਵੀ ਯਕੀਨ ਆਊਗਾ ਲੋਕਾਂ ਨੂੰ। ਨਹੀਂ ਇਹ ਮੌੜ ਬੰਬ ਧਮਾਕਾ ਹੋਇਆ ਸੀ, ਜਿਹੜਾ ਯਕੀਨ ਆ ਗਿਆ, ਐਗਜ਼ੈਕਟਲੀ ਉਹ ਵੀ ਉਹਨਾਂ ਦਾ ਆਪਣੇ ਹੀ ਸਿਰਸੇ ਵਾਲੇ ਝੂਠੇ ਸਾਧ ਦੇ ਦੁਆਰਾ ਜਿਹੜਾ ਕਰਾਇਆ ਗਿਆ ਸੀ। ਐਗਜ਼ੈਕਟਲੀ ਯਾ ਸੋ ਕੌਣ ਸੀਗੇ ਉਹ ਫੜੇ ਉਹਨਾਂ ਨੇ, ਕੀ ਕੀਤਾ 100% ਯਪ ਇਹ ਤਾਂ ਇਸੇ ਤਰੀਕੇ ਦੇ ਨਾਲ ਹੀ ਉੱਥੇ ਜਿਹੜਾ ਉਹ ਰਹਿਣਾ ਆ। ਬਿਲਕੁਲ ਚਾਹੇ ਉਹ ਅਸਲ 'ਚ ਬੰਬ ਸਿੱਟ ਦੇਣ ਤੇ ਚਾਹੇ ਉਹ ਵਾਟਰ ਬੰਬ ਸਿੱਟ ਦੇਣ, ਉਹਨਾਂ ਦਾ ਬਸ ਇਹੀ ਆ ਮੁੱਦਾ ਵੀ ਪੰਜਾਬ ਨੂੰ ਇੱਦਾਂ ਕਰਨਾ, ਪੰਜਾਬ ਨੂੰ ਇੱਦਾਂ ਕਰਨਾ, ਸਿੱਖਾਂ ਨੂੰ ਦਬਾ ਕੇ ਰੱਖਣਾ, ਭਾਵੇਂ ਜਿੱਥੇ ਮਰਜ਼ੀ ਸਿੱਖ ਹੋਣ ਪੂਰੀ ਦੁਨੀਆ 'ਚ। ਪ੍ਰਵਾਸੀਆਂ ਦਾ ਜਿਹੜਾ ਹੁਣ ਰੌਲਾ ਪਿਆ ਆ ਸਿਮਰਨ, ਉਹ ਵੀ ਇਹੀ ਆ ਵਿੱਚ ਐਗਜ਼ੈਕਟਲੀ ਵੀ ਡੈਮੋਗ੍ਰਾਫੀ ਕਿੱਦਾਂ ਜਿਹੜੀ ਉਹ ਚੇਂਜ ਜਿਹੜੀ ਬਿਲਕੁਲ ਜੀ। ਸੋ ਅਜੇ ਵੀ ਮੌਕਾ, SB 509 ਜਿਹੜਾ ਬਿੱਲ ਪਾਸ ਹੋਇਆ ਅਸੈਂਬਲੀ 'ਚ, ਸੈਨੇਟ 'ਚ ਸਰਬਸੰਮਤੀ ਦੇ ਨਾਲ, ਇੱਕ ਵੀ ਵੋਟ ਉਲਟ ਨਹੀਂ ਪਈ, ਨਾਟ ਅ ਸਿੰਗਲ ਵੋਟ ਅਗੇਂਸਟ 47-0 ਹਾਂਜੀ, ਲਾਈਕ ਆਈ ਥਿੰਕ 50 ਸਮਥਿੰਗ ਜਿਹੜਾ ਸੀਗਾ ਉਹ 50 ਸਮਥਿੰਗ 0 ਸੀਗਾ, ਉਧਰ 39-0 ਸੀ ਸੈਨੇਟ ਦੇ ਵਿੱਚ, ਠੀਕ ਆ, ਤੇ ਉਹ ਪਾਸ ਹੋਇਆ ਆ। ਸੋ ਗਵਰਨਰ ਨੂੰ ਹੁਣ ਆਪਾਂ ਬੇਨਤੀ ਵੀ ਕਰਦੇ ਆ, ਅਪੀਲ ਵੀ ਕਰਦੇ ਆ ਵੀ ਭਾਈ ਇਸ ਨੂੰ ਸਾਈਨ ਕਰੋ ਤੇ ਇਸ ਨੂੰ ਕਾਨੂੰਨ ਬਣਾਓ, ਤਾਂ ਜੋ ਇਦਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਹਮੇਸ਼ਾ ਵੈਨਮ ਜ਼ਹਿਰ ਜਿਹੜੀਆਂ ਉਗਲਦੀਆਂ ਆ, ਉਹਨਾਂ ਦਾ ਜਿਹੜਾ ਆ ਉਹਨਾਂ ਦਾ ਜਿਹੜਾ ਉਹ ਪਤਾ ਲੱਗੇ ਤੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੋ ਸਕੇ। ਸੋ ਜ਼ਰੂਰ ਸਾਰੇ ਜਾਣੇ ਵੱਧ ਤੋਂ ਵੱਧ ਜਿਹੜੀਆਂ ਪਟੀਸ਼ਨ ਸਾਈਨ ਕਰੋ। ਕਿਸੇ ਕੋਲ ਸੈਲਡਫ ਵਾਲੀ ਆ ਉਹ ਵੀ ਕਰ ਦਿਓ, ਕਿਸੇ ਕੋਲ ਸਰਕੂਲੇਸ਼ਨ ਵਾਲੀ ਆ ਉਹ ਵੀ ਕਰ ਦਿਓ। ਡਾਇਰੈਕਟ ਤੁਸੀਂ ਜਿਹੜੇ ਗਵਰਨਰ ਨਿਊਸਮ ਆ ਉਹਦੇ ਵੈਬਸਾਈਟ 'ਤੇ ਜੇ ਤੁਸੀਂ ਜਾਂਦੇ ਆ, ਉੱਥੇ ਕੰਟੈਕਟ ਅਸ ਦਾ ਫਾਰਮ ਹੈਗਾ, ਤੁਸੀਂ ਉਹਦੇ ਵਿੱਚ ਵੀ ਲਿਖ ਕੇ ਕਰ ਸਕਦੇ, ਪਲੀਜ਼ ਸਾਈਨ SB 509 ਬਿੱਲ ਇਨਟੂ ਲਾਅ। ਤੁਸੀਂ ਇੰਨਾ ਵੀ ਲਿਖ ਕੇ ਜਿਹੜਾ ਸਿੱਧਾ ਫਾਸਟੈਸਟ ਵੇ ਜਿਹੜਾ ਉਹ ਕਰ ਸਕਦੇ ਆ। ਤੇ ਇਸ ਤੋਂ ਇਲਾਵਾ ਜੇ ਆਪਾਂ ਅੱਗੇ ਗੱਲ ਕਰਦੇ ਹਾਂ ਸਿਮਰਨ ਵੀ ਮਿਸਲ ਮੀਟਿੰਗ ਬੇ ਏਰੀਏ ਦੀ ਉਹ ਹੋਣੀ ਆ। ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੀ ਹੁਣ ਫਰੈਜ਼ਨੋ ਦੀ ਮਿਸਲ ਮੀਟਿੰਗ ਹੋਈ ਸੀ ਉਹਦਾ ਕਿੱਦਾਂ ਰਿਹਾ? ਬਹੁਤ ਵਧੀਆ ਹੋਇਆ ਸੀਗਾ, ਬਹੁਤ ਬਹੁਤ ਧੰਨਵਾਦ ਜਿਹੜੇ ਲੋਕੀ ਆਪਣੇ ਜਿਹੜੇ ਸੰਗਤ ਫਰੈਜ਼ਨੋ ਤੋਂ ਦੂਰੋਂ ਨੇੜੇ ਆਈ ਸੀਗੀ। ਉਹਦੇ ਵਿੱਚ ਕਈ ਗੱਲਾਂ ਕੀਤੀਆਂ ਸੀਗੀਆਂ। ਆਈ ਥਿੰਕ ਹੁਣ ਐਕਚੁਅਲੀ ਇਹਦੀ ਵੀ ਥੋੜ੍ਹੀ ਜੇ ਕੋਈ ਹੈ ਨਾ ਇੱਥੇ ਫਰੈਜ਼ਨੋ ਜਾਂ ਪੂਰੇ ਕੈਲੀਫੋਰਨੀਆ ਦੇ ਵਿੱਚ ਕੋਈ ਕਿਸੇ ਨੇ ਜੇ ਕੰਟੇਨਰ ਭੇਜਣਾ ਹੋਵੇ, ਜੇ ਲੋਕੀ ਕਈ ਭੇਜ ਰਹੇ ਆ ਹੜ੍ਹਾਂ ਦੇ ਮਦਦ ਲਈ, ਸਾਡੀ ਮਿਸਲ ਮੀਟਿੰਗ ਜ਼ਿਆਦਾ ਇਹਦੇ ਫੋਕਸ ਸੀਗੀ ਵੀ ਹੜ੍ਹ ਦੇ ਪੰਜਾਬ ਦੇ ਹੜ੍ਹਾਂ ਦੀ ਮਦਦ ਕਿੱਦਾਂ ਕਰੀਏ ਆ। ਸੋ ਇੱਕ ਤਰ੍ਹਾਂ ਦਾ ਜੇ ਤੁਸੀਂ ਪੈਸੇ ਡੋਨੇਟ ਕਰਨੇ ਆ, ਸਾਡਾ ਖਾਸ ਸਾਈਡ ਦਾ ਫੰਡਰੇਜ਼ਰ ਵੀ ਚੱਲ ਰਿਹਾ, ਅਤੇ ਨਾਲ ਜੇ ਤੁਸੀਂ ਆਪਣਾ ਕੋਈ ਚੀਜ਼ਾਂ ਭੇਜਣੀਆਂ ਹੋਵੇ ਲਾਈਕ ਮੈਡੀਕਲ ਆਈਟਮ ਜਾਂ ਕੋਈ ਕੱਪੜੇ ਕੁੱਪੜੇ ਹੈ ਨਾ, ਅਸੀਂ ਵੀ ਖੁਦ ਭੇਜਣਾ ਚਾਹੁੰਦੇ, ਸਾਡੇ ਕੋਲ ਭੇਜਣ ਦਾ ਹਾਲੇ ਤਰੀਕਾ ਹੈ ਨਹੀਂ, ਪਰ ਇੱਥੇ ਲੋਕਲ ਸੰਗਤ ਦੇ ਵਿੱਚ ਮੈਂ ਸੁਣਿਆ ਕਈ ਲੋਕੀ ਭਈ ਕਿਸੇ ਨੇ ਆਪਣੇ ਉਹ ਸ਼ਿਪਿੰਗ ਕੰਟੇਨਰ ਭੇਜ ਰਹੇ ਆ ਲੋਕੀ। ਸੋ ਇੱਕ ਜਾਣੇ ਦਾ ਪਤਾ ਲੱਗ ਗਿਆ, ਪਰ ਉਹਨਾਂ ਦਾ ਸ਼ਿਪਿੰਗ ਕੰਟੇਨਰ ਆਲਰੇਡੀ ਭਰ ਗਿਆ ਆ। ਅਤੇ ਗਾਂਹ ਜੇ ਹੋਰ ਕੋਈ ਜੇ ਤੁਸੀਂ ਕੋਈ ਕਿਸੇ ਨੂੰ ਜਾਣਦੇ ਹੋਗੇ, ਜੇ ਉਹਨਾਂ ਕੋਲ ਵੀ ਸ਼ਿਪਿੰਗ ਕੰਟੇਨਰ ਹੋਊਗਾ, ਜੇ ਭੇਜਣਾ ਹੈ ਕਿਸੇ ਨੇ, ਜ਼ਰੂਰ ਸਾਨੂੰ ਕੰਟੈਕਟ ਕਰੋ, ਅਸੀਂ ਉਹ ਸ਼ਿਪਿੰਗ ਕੰਟੇਨਰ ਦੀ ਵਿੱਚ ਭਰਨ ਦੀ ਤੁਹਾਡੀ ਹੈਲਪ ਕਰਾਂਗੇ। ਸੋ ਫੋਨ ਨੰਬਰ ਦੱਸ ਦਿਓ ਫਿਰ। ਹਾਂਜੀ, 559 755 3277 559 755 3277। ਸੋ ਮਿਸਲ ਮੀਟਿੰਗ ਇਹਦੇ 'ਤੇ ਹੀ ਸੀਗਾ ਸਾਰਾ ਆਪਣਾ। ਅਤੇ ਬਾਕੀ ਆਪਣੇ ਲੋਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਆਏ ਸੀਗੇ। ਆਪਣਾ ਜਿਹੜਾ ਲੋਕਲ ਵੀ ਆਪਣਾ ਜਿਹੜਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ 'ਤੇ ਜਿਹੜਾ ਐਲੀਮੈਂਟਰੀ ਸਕੂਲ ਖੁੱਲ੍ਹਿਆ ਸੀਗਾ, ਉਹਦੇ ਬਾਰੇ ਆਪਣਾ ਰਿਫਲੈਕਸ਼ਨ ਵੀ ਕਿਵੇਂ ਲੱਗਿਆ ਸਾਨੂੰ ਜਦੋਂ ਖੋਲ੍ਹਿਆ, ਅਤੇ ਗਾਂਹ ਵੀ ਆਪਾਂ ਕੀ ਕਰਨਾ, ਉਹਦੇ ਵਿੱਚ ਵੀ ਅਸੀਂ ਗੱਲਬਾਤ ਕੀਤੀ ਸੀਗੀ। ਅਤੇ ਫਰੈਜ਼ਨੋ ਦਾ ਜਿਹੜਾ ਹੁੰਦਾ ਆ ਫਰੈਜ਼ਨੋ ਦੀ ਜਿਹੜੀ ਮਿਸਲ ਮੀਟਿੰਗ ਹੁੰਦੀ ਆ, ਉਹ ਪੂਰੀ ਸੰਗਤ ਦੀ ਮਿਸਲ ਮੀਟਿੰਗ ਹੁੰਦੀ ਹੈ, ਨਾ ਕਿ ਇਕੱਲੀ ਯੂਥ ਦੀ। ਸੋ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਜ਼ਰੂਰ ਆਇਓ। ਸੈਕਿੰਡ ਮੰਡੇ ਹੁੰਦਾ, ਦੂਸਰਾ ਮੰਡੇ ਆਫ ਐਵਰੀ ਮੰਥ 6:30 ਵਜੇ ਸਾਡੇ ਇੱਥੇ ਕਮਿਊਨਿਟੀ ਸੈਂਟਰ 'ਚ। ਠੀਕ ਹੈ। ਅਤੇ ਹੁਣ ਬਹੁਤ ਖੁਸ਼ੀ ਵਾਲੀ ਗੱਲ ਆ ਭਈ ਅਸੀਂ ਹੁਣ ਬੇ ਏਰੀਆ ਦੇ ਵਿੱਚ ਵੀ ਹੁਣ ਮਿਸਲ ਸ਼ੁਰੂ ਕਰ ਦਿੱਤਾ ਆ। ਠੀਕ ਹੈ। ਅਤੇ ਹੁਣ ਸਾਡਾ ਦੂਸਰਾ ਸੈਕਿੰਡ ਮਿਸਲ ਹੋਊਗਾ। ਜ਼ਰੂਰ ਤੁਸੀਂ ਜੇ ਬੇ ਏਰੀਆ ਦੇ ਵਿੱਚ ਰਹਿੰਦੇ ਆ, ਸੈਨ ਹੋਜ਼ੇ, ਫਰੀਮੌਂਟ, ਯੂਨੀਅਨ ਸਿਟੀ, ਹੇਵਰਡ, ਫੇਅਰਫੀਲਡ ਤੱਕ ਵੀ ਜ਼ਰੂਰ ਤੁਸੀਂ ਉੱਥੇ ਨਾਲ ਜੁੜਿਓ। ਉਹਦਾ ਡੇਟ ਹੈਗਾ ਸਤੰਬਰ 25 ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ, ਸੈਨ ਹੋਜ਼ੇ ਗੁਰਦੁਆਰਾ, ਸਤੰਬਰ 25 ਨੂੰ ਵੀਰਵਾਰ। ਠੀਕ ਹੈ ਜੀ। ਸੋ ਜਿਹੜੇ ਬੇ ਏਰੀਆ ਵਾਲੇ ਆ, ਜੇ ਉਹ ਮਿਸਲ ਮੀਟਿੰਗ 'ਚ ਹਿੱਸਾ ਲੈਣਾ ਚਾਹੁੰਦੇ ਆ, ਤਾਂ ਉਹ ਵੀਰਵਾਰ ਨੂੰ 25 ਸਤੰਬਰ ਨੂੰ ਜਿਹੜਾ ਉੱਥੇ ਜ਼ਰੂਰ ਪਹੁੰਚੋ, ਅਤੇ ਆਪਣੀ ਰਾਏ ਜਿਹੜੀ ਉਹ ਰੱਖੋ, ਅਤੇ ਵੇਖੋ ਐਜ਼ ਏ ਕਮਿਊਨਿਟੀ ਆਪਾਂ ਕਿੱਦਾਂ ਜਿਹੜਾ ਹੋਰ ਅੱਗੇ ਗਰੋ। ਬਿਲਕੁਲ ਜੀ। ਅਤੇ ਧੰਨਵਾਦ ਸਿਮਰਨ, ਬੜੀ ਮਿਹਰਬਾਨੀ ਗੱਲਬਾਤ ਦੇ ਲਈ। ਮਿਲਦੇ ਹਾਂ ਨੈਕਸਟ ਟਾਈਮ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।